ਅੱਜ ਦੀ ਇਸ ਸਪਾਈਵੇਅਰ ਦੇ ਜ਼ਮਾਨੇ 'ਚ ਜਿਹਦਾ ਹੁਣ ਪੈਗਾਸਸ ਨੇ ਜਿਹੜਾ ਹੈ ਉਹ ਜਿੱਥੋਂ ਤੱਕ ਪਹੁੰਚਿਆ, ਤੁਹਾਡੇ ਰਾਹੀਂ ਕਿੰਨੇ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਹੈ ਕਿ ਇਹ ਜਿਹੜੀ ਪੈਗਾਸਸ ਸਪਾਈਵੇਅਰ ਹੈ ਇਹਨੂੰ ਇਜ਼ਰਾਈਲ ਦੀ ਇੱਕ ਕੰਪਨੀ NSO ਗਰੁੱਪ ਬਣਾਉਂਦਾ ਹੈ। ਕੰਪਨੀ ਨੇ ਵੀ ਕਿਹਾ ਪੈਗਾਸਸ ਨੇ ਕਿ ਜੀ ਅਸੀਂ 51% ਸਾਡਾ ਇਹ ਜਿਹੜਾ ਪੈਗਾਸਸ ਸਪਾਈਵੇਅਰ ਹੈ ਇਹ ਖੁਫੀਆ ਏਜੰਸੀਆਂ ਯੂਜ਼ ਕਰਦੀਆਂ, 38% ਜਿਹੜਾ ਹੈ ਇਹ ਲਾ ਐਨਫੋਰਸਮੈਂਟ ਵਾਲਿਆਂ ਨੂੰ ਹੈ ਤੇ 11% ਆਰਮੀ ਨੂੰ। ਜਦੋਂ 100 ਸਾਲ ਪਹਿਲਾਂ 1920 ਚ ਹੈਡਗਵੇਅਰ, ਗੋਲਵਲਕਰ, ਸਾਵਰਕਰ, ਲਾਜਪਤ ਰਾਏ ਇਸ ਕਿਸਮ ਦੇ ਲੋਕ ਜਿਹੜੇ ਡ੍ਰੀਮ ਕਰ ਰਹੇ ਸੀ, ਉਹਨਾਂ ਦੀ ਨਿਗਾਹ ਦੇ ਵਿੱਚ ਨਾਜ਼ੀ ਤਰਜ਼ ਦੀ ਹਕੂਮਤ ਇੱਕ ਆਈਡੀਅਲ ਹਕੂਮਤ ਸੀ, ਕਿਉਂਕਿ ਉਹਦਾ ਇਹ ਕਹਿਣਾ ਗੋਲਵਲਕਰ ਦਾ ਕਿ ਜਿਹੜਾ ਹੱਲ ਅਕਲੀਅਤਾਂ ਦਾ, ਮਾਈਨੋਰਿਟੀਜ਼ ਦਾ ਨਾਜ਼ੀਆਂ ਨੇ ਕੱਢਿਆ ਹੈ ਭਾਰਤ ਦੇ ਵਿੱਚ ਉਹੀ ਹੱਲ ਹੈ। ਕਿ ਇੱਕ ਪਾਸੇ ਉਹ ਆਈਡੀਓਲੋਜੀ ਦਾ ਬੰਦਾ ਨਰਿੰਦਰ ਮੋਦੀ ਜਿਹੜਾ ਕਿ ਯਹੂਦੀਆਂ ਦੀ ਪਰਸੀਕਿਊਸ਼ਨ ਨੂੰ ਨਾ ਸਿਰਫ ਜਾਇਜ਼, ਉਹ ਆਪਣੇ ਲਈ ਜਿਹੜਾ ਉਹ ਆਈਡੀਅਲ ਸਮਝਦਾ ਸੀ ਗੋਲਵਲਕਰ ਜਾਂ RSS ਦੇ ਬੰਦੇ, ਤੇ ਦੂਸਰੇ ਪਾਸੇ ਉਹ ਨੇਤਨਯਾਹੂ ਜਿਹੜਾ ਉਸ ਜੂਇਸ਼ ਨੇਸ਼ਨ ਨੂੰ ਜਿਹੜੇ ਅੱਜ ਤੱਕ ਵੀ 70 ਸਾਲ ਬੀਤਣ ਬਾਅਦ ਵੀ ਢੰਡੋਰਾ ਪਿੱਟਦੇ ਨੇ, ਹੋਲੋਕਾਸਟ ਹੋਇਆ ਉਹਨਾਂ ਦੇ ਨਾਲ ਕੀ ਹੋਇਆ, ਉਹਨਾਂ ਨੇ ਕਿਵੇਂ ਹੱਥ ਰਲਾਏ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी। डॉक्टर साहब आज 19 जुलाई 2021 4 सावन नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਸਟ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ, ਕਿਉਂਕਿ ਅਸੀਂ ਅੱਜ ਆਪਣੇ ਜਿਹੜੇ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਮੰਡੇ, ਪਹਿਲੇ ਜਿਹੜਾ ਮੰਡੇ ਹੈਗਾ ਉਸ ਦੇ ਨਾਲ ਕਰ ਰਹੇ ਹਾਂ। ਸੋ ਪੁੱਛਣਾ ਚਾਹਾਂਗੇ ਔਰ ਆਸ ਵੀ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾਂਦਾ ਹੈ ਵੱਖ-ਵੱਖ ਸੰਸਥਾਵਾਂ ਵੱਲੋਂ, ਸੋ ਜਿਸ ਤਰ੍ਹਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਨਿਊ ਜਰਸੀ ਦੇ ਨਿਊਯਾਰਕ ਸਥਿਤ ਜਿਹੜੇ ਸੇਵ ਸਮਾਰਟ ਡਿਪਾਰਟਮੈਂਟ ਸਟੋਰ ਵੱਲੋਂ। ਸੋ ਸੇਵ ਸਮਾਰਟ ਜਿਹੜਾ ਸਟੋਰ ਹੈਗਾ, ਸੰਸਥਾ ਹੈਗੀ ਹੈ, ਡਿਪਾਰਟਮੈਂਟ ਹੈਗਾ, ਇਹ ਨਿਊਯਾਰਕ ਵਿੱਚ ਤੁਹਾਨੂੰ ਘਰਾਂ ਵਿੱਚ ਵਰਤੇ ਜਾਂਦੇ ਅਪਲਾਈਐਂਸਸ ਜੋ ਇਲੈਕਟ੍ਰੋਨਿਕਸ, ਫਰਨੀਚਰ, ਪੇਂਟ, ਸਪਲਾਈਜ਼, ਕੱਪੜੇ ਅਤੇ ਗਰੋਸਰੀ ਦੇ ਨਾਲ ਹੋਰ ਬਹੁਤ ਸਾਰਾ ਜਿਹੜਾ ਲੋੜੀਂਦਾ ਜਿਹੜਾ ਸਮਾਨ ਹੈ ਘੱਟ ਰੇਟ ਤੇ ਉਹਨਾਂ ਤੋਂ ਮਿਲਦਾ ਹੈ। ਸੋ ਤੁਹਾਡੇ ਘਰ ਲਈ ਜਿਹੜਾ ਲੋੜੀਂਦਾ ਹਰ ਕਿਸਮ ਦਾ ਜਿਹੜਾ ਬ੍ਰਾਂਡਡ ਸਮਾਨ ਲੈਣ ਲਈ ਤੁਸੀਂ ਅੱਜ ਹੀ ਉਹਨਾਂ ਤੱਕ ਪਹੁੰਚ ਕਰੋ। ਸੋ ਸੇਵ ਸਮਾਰਟ ਨਿਊਯਾਰਕ, ਨਿਊ ਜਰਸੀ ਵੱਲੋਂ ਜਿਹੜੇ ਉਹਨਾਂ ਨੇ ਸਾਨੂੰ ਸਪਾਂਸਰ ਕੀਤਾ ਅੱਜ ਦੇ ਪ੍ਰੋਗਰਾਮ ਨੂੰ, ਉਹਨਾਂ ਦੇ ਜਿਹੜੇ ਮਾਲਕ ਹੈਗੇ ਨੇ, ਓਨਰ ਹੈਗੇ ਨੇ ਦਲਜੀਤ ਸਿੰਘ ਜੀ, ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਅਸੀਂ ਵੀ ਚਾਹਾਂਗੇ ਕਿ ਤੁਸੀਂ ਵੀ ਸਾਡੇ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ WhatsApp ਵੀ ਸੇਮ ਨੰਬਰ ਤੇ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਇਹਦੇ ਪਹਿਲੇ ਅਹਿਮ ਇਸ਼ੂ ਦੇ ਨਾਲ, ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਇਜ਼ਰਾਈਲ ਦੇ ਮੁੱਦੇ ਵੱਲੋਂ, ਹਵਾਲੇ ਵੱਲੋਂ ਕਿ ਭਾਰਤ ਤੇ ਇਜ਼ਰਾਈਲ ਦੀ ਜਿਹੜੀ ਦੋਸਤੀ ਨੇ ਇਹ ਭੇਦ ਖੋਲਿਆ ਹੈ ਕਿ ਦੋਨੋਂ ਹੀ ਮੁਲਕ ਨਾਜ਼ੀ ਜਰਮਨੀ ਦੀ ਤਰਜ਼ ਤੇ ਲੋਕਾਂ ਦੇ ਮੁੱਢਲੇ ਹੱਕਾਂ ਨੂੰ ਕੁਚਲਣ ਲਈ ਹਰ ਹਰਬਾ ਜਿਹੜਾ ਇਸਤੇਮਾਲ ਕਰ ਰਹੇ ਨੇ। ਸੋ ਅੱਜ ਕੱਲ ਦੁਨੀਆ ਭਰ ਵਿੱਚ ਪੈਗਾਸਸ ਸਕੈਂਡਲ ਦੀ ਜਿਹੜੀ ਚਰਚਾ ਹੈ 40 ਦੇਸ਼ਾਂ ਦੀ ਹੱਦ ਵਿੱਚ ਫੈਲੇ ਇਸ ਸਕੈਂਡਲ ਵਿੱਚ
ਭਾਰਤ ਮੋਹਲੀਆਂ ਸਫਾਂ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਦਲਜੀਤ ਸਿੰਘ ਜਿਹੜੇ ਸਾਡੇ ਪਿਛਲੇ 3 ਦਹਾਕਿਆਂ ਤੋਂ ਸਾਥੀ ਵੀ ਨੇ, ਸਹਿਯੋਗੀ ਵੀ ਨੇ ਜੀ, ਔਰ ਸਾਡੇ ਜਿਸ ਨੂੰ ਕਹੋ ਵੀ ਮਿਹਰਬਾਨ ਵੀ ਨੇ, ਨਾਈਸ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਇਹ ਵੀਰ ਉਹਨਾਂ ਵੀਰਾਂ ਚੋਂ ਹੈ ਜਿਨ੍ਹਾਂ ਨੇ ਪਿੱਛੇ ਸੰਘਰਸ਼ ਦੇ ਵਿੱਚ ਵੀ ਐਕਟਿਵ ਰੋਲ ਅਦਾ ਕੀਤਾ। ਇੱਥੇ ਆ ਕੇ ਵੀ ਹਰ ਪ੍ਰੋਟੈਸਟ, ਹਰ ਕਾਲ ਦੇ ਉੱਤੇ ਉਹਨਾਂ ਦੀ ਸ਼ਮੂਲੀਅਤ ਵੀ ਰਹੀ, ਸਟਰਗਲ ਕੀਤਾ, ਬਹੁਤ ਮਿਹਨਤ ਕੀਤੀ ਗਰਾਊਂਡ ਲੈਵਲ ਤੋਂ, ਔਰ ਇਸ ਵੇਲੇ ਕਾਮਯਾਬ ਕਾਰੋਬਾਰੀ ਨੇ। ਉਹਨਾਂ ਦਾ ਪਰਿਵਾਰ ਵੀ, ਬੱਚੇ ਵੀ ਜਿਹੜੇ ਨੇ ਵੈਲ ਐਜੂਕੇਟਿਡ ਔਰ ਪੰਥਕ ਪਿਆਰ ਰੱਖਦੇ ਨੇ। ਸਾਡੇ ਨਾਲ ਨਿੱਜੀ ਤੌਰ ਤੇ ਵੀ ਉਹਨਾਂ ਦੇ ਬਹੁਤ ਅਹਿਸਾਨ ਨੇ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਜਿਹੜਾ ਕੌਮੀ ਸਫ਼ਰ ਦਾ ਪੰਧ ਹੀ ਹੈ, ਸਾਡਾ ਕੋ ਪੈਸੇਂਜਰ ਹੈ, ਉਹ ਹਮਰਾਹੀ ਹੈ, ਉਹ ਸਾਡੀ ਸਟਰੈਂਥ ਹੈ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਹਰ ਇੱਕ ਦਾ ਇੱਕ ਯੋਗਦਾਨ ਹੈ ਜਿਹੜਾ ਵੀ ਜਿਸ ਤਰੀਕੇ ਨਾਲ ਦੇਖਦਾ। ਲੇਕਿਨ ਜਿਹੜੇ ਇਸ ਸੰਘਰਸ਼ ਦੇ ਵਿੱਚ ਸਰਵਾਈਵਰ ਨੇ, ਇੱਕ ਗੱਲ ਦਾ ਅੰਦਾਜ਼ਾ ਹਮੇਸ਼ਾ ਜਦੋਂ ਮੈਂ ਖਾਲਿਸਤਾਨੀ ਐਕਟਿਵਿਸਟ ਨੂੰ ਮਿਲਦਾ, ਜਿਹੜੇ ਅੱਜ ਥੋੜ੍ਹੇ ਬਹੁਤ ਗਫਲਤ 'ਚ ਜਾਂ ਪੈਰ ਪਿਛਾਂ ਖਿੱਚੂ ਹੁੰਦੇ ਨੇ, ਤੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਯਾਦ ਕਰੋ ਉਹਨਾਂ ਪਲਾਂ ਨੂੰ 30-35 ਸਾਲ ਪਹਿਲਾਂ ਜਿਹੜੇ ਤੁਹਾਡੇ ਨਾਲ ਤੁਰੇ, ਜਿਹੜੇ ਤੁਹਾਡੇ ਕਾਮਰੇਡ ਸੀ, ਜਿਨ੍ਹਾਂ ਨੂੰ ਕਾਮਰੇਡ ਇਨ ਆਰਮਸ ਕਿਹਾ ਜਾਂਦਾ ਹੈ। ਕਿਵੇਂ ਕੋਈ ਕਿਤੇ ਸ਼ਹੀਦ ਹੋਇਆ, ਕੋਈ ਕਿਤੇ ਹੋਇਆ, ਕੋਈ ਜੇਲ੍ਹਾਂ 'ਚ ਡੱਕਿਆ ਗਿਆ, ਕੋਈ ਵੈਸੇ ਰੁਲ ਖੁੱਲ ਗਿਆ। ਲੇਕਿਨ ਜੇ ਰੱਬ ਨੇ ਤੁਹਾਨੂੰ ਸਾਨੂੰ ਉਸ ਸਾਰੀ ਅੱਗ 'ਚੋਂ ਕੱਢਿਆ, ਲਿਆ ਕੇ ਇੱਥੇ ਇੱਕ ਦੁਨੀਆ ਦੇ ਚੰਗੇ ਮੁਲਕ ਦੇ ਵਿੱਚ ਮੌਕੇ ਦਿੱਤੇ, ਉਹਨਾਂ ਹੀ ਸ਼ਹੀਦਾਂ ਦੇ ਡੁੱਲੇ ਖੂਨ ਦੇ ਉੱਤੇ ਬਹੁਤ ਸਾਰਿਆਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਸਿਆਸੀ ਪਨਾਹ ਲਈ, ਤੇ ਫਿਰ ਇਹ ਫਰਜ਼ ਵੀ ਬਣਦਾ, ਠੀਕ ਹੈ ਜ਼ਿੰਮੇਵਾਰੀਆਂ ਪਰਿਵਾਰ ਲਈ ਵੀ ਨੇ, ਸਮਾਜ ਲਈ ਵੀ ਨੇ, ਕਿਤੇ ਨਾ ਕਿਤੇ ਜਿਹੜਾ ਹਾਰਡਸ਼ਿਪਸ ਵੀ ਨੇ ਜ਼ਿੰਦਗੀ ਦੀਆਂ। ਲੇਕਿਨ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਉਹ ਜਨਰੇਸ਼ਨ ਹੈ ਜਿਨ੍ਹਾਂ ਨੇ 80ਵਿਆਂ ਦੇ ਉਸ ਸਾਰੇ ਖੂਨੀ ਦੌਰ ਨੂੰ, ਘੱਲੂਕਾਰਿਆਂ ਦੇ ਦੌਰ ਨੂੰ ਦੇਖਿਆ। ਇਹ ਠੀਕ ਹੈ ਕਿ ਜੇ ਅਸੀਂ ਅਜੋਕੀ ਜਨਰੇਸ਼ਨ ਨੂੰ ਸਮਝਾਉਣਾ ਚਾਹੀਏ ਤੇ ਕੁਝ ਚੀਜ਼ਾਂ, ਕੁਝ ਲਫ਼ਜ਼ ਜਿਹੜੇ ਸਾਡੇ ਹਰ ਸਾਹ ਦੇ ਨਾਲ ਸਾਹ ਲੈਂਦੇ ਨੇ, ਉਹ ਅਸੀਂ ਇਹਨਾਂ ਤੱਕ ਪਹੁੰਚਾ ਵੀ ਨਹੀਂ ਸਕਦੇ। ਮੈਂ ਦੇਖ ਰਿਹਾ ਸੀ ਪਿਛਲੇ ਦਿਨਾਂ 'ਚ ਇੱਕ ਪਾਕਿਸਤਾਨ ਦੀ ਬੜੀ ਵੱਡੀ ਉਰਦੂ ਸਕਾਲਰ ਡਾਕਟਰ ਆਰਫਾ ਸਈਦਾ, ਉਹ ਜਿਹੜੀ ਹੈ ਸਾਦਤ ਹਸਨ ਮੰਟੋ ਦੀ ਇੱਕ ਕਹਾਣੀ ਜਿਹੜੀ ਹੈ ਉਹ ਇੱਕ ਮਹਿਫਲ ਦੇ ਵਿੱਚ ਸ਼ੇਅਰ ਕਰ ਰਹੀ ਸੀ। ਹੁਣ ਉਸ ਕਹਾਣੀ ਦੇ ਵਿੱਚ ਕੁਝ ਲਫ਼ਜ਼ ਜੋ ਜਿਵੇਂ ਖੜਾਮ ਆਇਆ, ਤੇ ਉਹਨੇ ਬੀਬੀ ਨੇ ਕਿਹਾ ਯੰਗ ਬੈਠੇ ਨੇ, ਇਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਵੀ ਖੜਾਮ ਕੀ ਹੁੰਦੀ ਹੈ, ਕਿ ਵੀ ਉਹ ਉਸ ਕਿਸਮ ਦਾ ਸੀ ਜਿਹਦੇ 'ਚ ਕਿੱਲੀ ਟਾਈਪ ਲੱਗਾ ਹੁੰਦਾ ਤੇ ਅੰਗੂਠਾ ਉਹਦੇ 'ਚ ਫਸਿਆ ਹੁੰਦਾ। ਇਸੇ ਤਰ੍ਹਾਂ ਹੋਰ ਵੀ ਲਫ਼ਜ਼। ਸੋ ਮੈਂ ਇਹ ਸਮਝਦਾ ਹਾਂ ਵੀ ਇਹੀ ਨਹੀਂ, ਔਰ ਮੈਨੂੰ ਪਹਿਲੀ ਵਾਰ ਰਿਅਲਾਈਜ਼ ਹੋਇਆ ਵੀ ਵਾਕਿਆ ਹੀ ਇਹ ਜਿਹੜੀ ਜਨਰੇਸ਼ਨ ਹੈ, ਇਹ ਤਾਂ ਇਹਨਾਂ ਨੂੰ ਤਾਂ ਉਹ ਲਫ਼ਜ਼ਾਂ ਦਾ ਵੀ ਅਹਿਸਾਸ ਨਹੀਂ। ਇਸੇ ਲਈ ਜੇ ਤੁਸੀਂ ਇਹਨਾਂ ਨੂੰ ਉਸ ਦੌਰ ਦਾ ਲਿਟਰੇਚਰ ਵੀ ਦਿਓ, ਤੇ ਇਹ ਸ਼ਾਇਦ ਜੇ ਅਸੀਂ ਲਫ਼ਜ਼ ਅੰਡਰਗਰਾਊਂਡ ਇਸਤੇਮਾਲ ਕਰਦੇ ਹਾਂ ਕਿ ਭਾਈ ਪੁਲਿਸ ਦਾ ਇੰਨਾ ਜ਼ਬਰ ਹੋਇਆ ਕਿ ਸਾਰੇ ਪਰਿਵਾਰ ਨੂੰ ਅੰਡਰਗਰਾਊਂਡ ਹੋਣਾ ਪਿਆ, ਤੇ ਇੱਥੇ ਆ ਕੇ ਅਮਰੀਕਾ 'ਚ ਵੀ ਹਾਲਾਂ ਉਦੋਂ ਟਰਮੀਨੋਲੋਜੀ ਆਲਮੋਸਟ ਇੱਕੋ ਜਿਹੀ ਸੀ ਅੰਗਰੇਜ਼ੀ ਦੀ, ਸੋ ਉਹ ਇੱਥੇ ਵਕੀਲਾਂ ਨੂੰ ਵੀ ਸਮਝ ਨਾ ਆਇਆ ਕਰੇ ਕਿ ਵੀ ਅੰਡਰਗਰਾਊਂਡ, ਉਹਨਾਂ ਨੂੰ ਫਿਰ ਦੱਸਣਾ ਪਿਆ ਕਿ ਵੀ ਇਨ ਦਾ ਹਾਈਡਿੰਗ, ਕਿ ਵੀ ਹਾਈਡ ਕੀਤਾ ਹੈ, ਅਦਰਵਾਈਜ਼ ਉਹਨਾਂ ਨੂੰ ਗਰਾਊਂਡ ਦੇ ਥੱਲੇ ਕਿੱਥੇ ਵੜ ਗਏ। ਹੁਣ ਇਹੀ ਹਾਲ ਜਦੋਂ ਅਸੀਂ ਫੇਕ ਐਨਕਾਊਂਟਰ ਕਹਿੰਦੇ ਆ, ਤੇ ਇੱਥੇ ਉਦੋਂ ਵੀ ਨਹੀਂ ਸੀ ਸਮਝ ਕੇ ਵੀ ਫੇਕ ਕੀ, ਕਿਉਂਕਿ ਹੁੰਦਾ ਤਾਂ ਹੈ, ਕ੍ਰਿਮੀਨਲਸ ਕਈ ਵਾਰੀ ਜੇਲ੍ਹ ਵੀ ਤੋੜਦੇ ਨੇ, ਦੌੜ ਜਾਂਦੇ ਨੇ, ਮੁਕਾਬਲਾ ਹੁੰਦਾ, ਪਰ ਕਿਤੇ ਤੁਸੀਂ ਮਾਰ ਕੇ ਉਹਨੂੰ ਐਨਕਾਊਂਟਰ ਸਾਬਤ ਕਰੋ, ਉਹ ਫਿਰ ਇੱਥੋਂ ਲਈ ਲਫ਼ਜ਼ ਸਟੇਜਡ ਐਨਕਾਊਂਟਰ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਤਾਂ ਉਹ ਜਨਰੇਸ਼ਨ ਹੈ ਕਿ ਜਿਹੜੇ ਉਹ ਲਫ਼ਜ਼ ਔਰ ਉਹ ਉਸ ਕਿਸਮ ਦਾ ਦੌਰਾ, ਪਿੰਡ ਨੂੰ ਘੇਰਨਾ, ਚੁੱਕ ਕੇ ਲੈ ਜਾਣਾ, ਕਿਵੇਂ ਸਾਰੇ ਟੱਬਰ ਜਿਹੜੇ ਨੇ ਉਹ ਇੰਦਾ ਹਾਈਡਿੰਗ ਰਹੇ, ਤੇ ਉਸ ਸਾਰੇ ਤੋਂ ਬਾਅਦ ਨਿਕਲ ਕੇ ਇੱਥੇ ਆ ਕੇ ਜੇ ਰੱਬ ਨੇ ਸਾਨੂੰ ਕਾਮਯਾਬੀ ਦਿੱਤੀ ਹੈ, ਜਿਹੜੇ ਵੀ ਜਿਸ ਪ੍ਰੋਫੈਸ਼ਨ 'ਚ ਨੇ, ਅਸੀਂ ਇਹ ਨਹੀਂ ਹੈ ਜਦੋਂ ਅਸੀਂ ਕਿਰਤੀ ਵੀਰਾਂ ਦੀ ਗੱਲ ਕਰਦੇ ਹਾਂ ਕਿ ਭਾਈ ਜਿਹੜਾ ਕਿਰਤ ਦੇ ਨਾਲ ਸਿੱਖੀ ਦਾ ਜਾਂ ਉਸ ਸਾਰੇ ਦਾ ਸੰਘਰਸ਼ ਦਾ ਸੰਬੰਧ ਜੁੜਿਆ ਹੋਇਆ, ਅਸੀਂ ਇਹਨਾਂ ਨੂੰ ਵੀ ਕਿਰਤੀ ਵੀਰ ਹੀ ਮੰਨਦੇ ਹਾਂ ਜਿਹੜੇ ਕਿ ਕਿਰਤ ਕਰਦੇ ਆ। ਜ਼ਰੂਰੀ ਨਹੀਂ ਹੈ ਵੀ ਤੁਸੀਂ ਉਹੀ ਕੰਮ ਕਰਕੇ ਤੁਹਾਡੀ ਕਿਰਤ ਹੈ ਜਿਹਦੇ ਨਾਲ
ਗਿੱਟੇ ਤੋਂ ਮੁੜਕਾ ਵਗਦਾ ਹੋਏ। ਲੇਕਿਨ ਮੈਂ ਸਮਝਦਾ ਹਾਂ ਵੀ ਸਾਨੂੰ ਕਦੇ ਵੀ ਜਿਹੜਾ ਇਹ ਅਹਿਸਾਸ ਹੈ ਕੌਮ ਦੇ ਅਹਿਸਾਸ ਨਾਲ ਜੁੜਿਆ ਹੋਇਆ, ਕੌਮ ਦੇ ਭਵਿੱਖ ਨਾਲ ਜੁੜਿਆ ਹੋਇਆ, ਇਹ ਕਦੇ ਨਹੀਂ ਭੁੱਲਣਾ ਚਾਹੀਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਜੇ 80ਵਿਆਂ ਦੀ ਗੱਲ ਕਰੀਏ, ਜੇ ਉਦੋਂ ਸਾਡੇ ਕੋਲ ਕੌਮੀ ਤੌਰ ਦੇ ਉੱਤੇ ਜਿਹੜਾ ਉਹ ਰਿਸੋਰਸਿਸ ਹੁੰਦੇ, ਫਿਰ ਜਿਹੜੇ ਬਹੁਤ ਸਾਰੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰ ਨਾ ਰੁਲਦੇ, ਬਹੁਤ ਸਾਰਿਆਂ ਦੀ ਟੇਕ ਕੇਅਰ ਹੋਈ, ਪਰ ਬਹੁਤ ਸਾਰੇ ਇੰਨੇ ਵੱਡੇ ਲੈਵਲ ਦੇ ਉੱਤੇ ਜਿਹੜਾ ਜੈਨੋਸਾਈਡ ਹੋਇਆ, ਜਿੱਥੇ 1.5 ਲੱਖ ਪਰਿਵਾਰਾਂ ਦੇ ਵਿੱਚ ਕਿਸੇ ਦਾ ਭਰਾ, ਕਿਸੇ ਦਾ ਵੀਰ, ਕਿਸੇ ਦਾ ਪੁੱਤਰ, ਕਿਸੇ ਦੀ ਧੀ ਤੁਰ ਗਏ ਹੋਣ, ਉਹਨਾਂ ਨੂੰ ਅਸੀਂ ਸੰਭਾਲ ਨਹੀਂ ਸਕੇ ਹੈ। ਲੇਕਿਨ ਮੈਨੂੰ ਇਸ ਗੱਲ ਦਾ ਵੀ ਕਈ ਵਾਰ ਅਫਸੋਸ ਹੁੰਦਾ ਹੈ ਕਿ ਵੀ ਇੱਥੇ ਆ ਕੇ ਵੀ ਬਹੁਤ ਸਾਰੇ ਜਿਨ੍ਹਾਂ ਨੂੰ ਗੁਰੂ ਨੇ ਰੈਗਸ ਟੂ ਰਿਚਿਸ ਦਿੱਤੀ, ਉਹ ਉਹਨਾਂ ਨੂੰ ਭੁੱਲ ਗਿਆ ਕਿ ਵੀ ਉਹਨਾਂ ਦਾ ਪਿੱਛਾ ਕੀ ਹੈ। ਔਰ ਵੀਰ ਦਲਜੀਤ ਸਿੰਘ ਉਹਨਾਂ ਚੋਂ ਨੇ ਜਿਨ੍ਹਾਂ ਨੂੰ ਯਾਦ ਵੀ ਹੈ, ਮਦਦਗਾਰ ਵੀ ਹੁੰਦੇ ਨੇ, ਹਰ ਇੱਕ ਦੇ ਕੰਮ ਆਉਣ ਦੀ ਭਾਵਨਾ ਵੀ ਹੈ, ਔਰ ਸਭ ਤੋਂ ਵੱਡੀ ਗੱਲ ਨਿਸ਼ਕਾਮ, ਔਰ ਜਿਹਦਾ ਮਤਲਬ ਹੈ ਕਿ ਵੀ ਨੋ ਡਿਜ਼ਾਇਰ। ਉਹ ਤਾਂ ਇਸ ਗੱਲ ਲਈ ਵੀ ਰਾਜ਼ੀ ਨਹੀਂ ਸੀ ਕਿ ਉਹਨਾਂ ਦਾ ਨਾਮ ਵੀ ਮੈਂਸ਼ਨ ਕੀਤਾ ਜਾਏ, ਪਰ ਜਿਵੇਂ ਅਮਰਵੀਰ ਸਿੰਘ ਨੇ ਕਿਹਾ ਕਿ ਭਾਈ ਸਾਨੂੰ ਸਾਡਾ ਕੰਮ ਕਰਨ ਦਿਓ, ਤੁਸੀਂ ਕਰੋ। ਔਰ ਅਸੀਂ ਵੀਰ ਦਲਜੀਤ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ। ਹੁਣ ਵੀਕਐਂਡ, ਸਾਰਾ ਵੀਕਐਂਡ ਵੀ, ਅੱਜ ਵੀ ਔਰ ਆਉਣ ਵਾਲਾ ਹਫਤਾ ਵੀ ਜਿਸ ਚੀਜ਼ ਦੀ ਚਰਚਾ ਹੋਈ, ਔਰ ਇਹ ਸਾਰਾ ਹਫਤਾ ਚਰਚਾ ਰਹੇਗੀ, ਇਕੱਲੇ ਭਾਰਤੀ ਮੀਡੀਆ 'ਚ ਨਹੀਂ ਜਾਂ ਭਾਰਤ ਦੇ ਉਸ ਤਾਕਤ ਦੇ ਗਲਿਆਰਿਆਂ ਪਾਰਲੀਮੈਂਟ 'ਚ ਹੀ ਨਹੀਂ, ਵਾਸ਼ਿੰਗਟਨ ਪੋਸਟ ਤੋਂ ਲੈ ਕੇ ਵਾਇਆ ਗਾਰਡੀਅਨ UK ਤੋਂ, ਔਰ ਤੁਸੀਂ ਭਾਰਤ ਦਾ ਵਾਇਰ ਤੱਕ ਪਹੁੰਚ ਜਾਓ, ਕਿਉਂਕਿ ਇੰਨਾ ਵੱਡਾ ਨੈਟਵਰਕ ਜਿਨ੍ਹਾਂ ਨੇ ਲੰਬਾ ਵਕਤ, ਹੁਣ ਲਫ਼ਜ਼ ਅਸੀਂ ਸੌਫਟਵੇਅਰ ਇਸਤੇਮਾਲ ਕਰਦੇ ਹਾਂ, ਬਹੁਤ ਵਾਰ ਜਿਹੜੇ ਕੰਪਿਊਟਰ ਨਾਲ ਜੁੜਿਆ ਹੋਇਆ ਲਫ਼ਜ਼ ਹੈ ਸੌਫਟਵੇਅਰ ਹੈ। ਜਦੋਂ ਅਜੇ ਕੰਪਿਊਟਰ ਦਾ ਜ਼ਮਾਨਾ ਨਹੀਂ ਸੀ, ਮਕੈਨੀਕਲ ਇੰਜੀਨੀਅਰਿੰਗ ਉਹਦੇ ਨਾਲ ਜੁੜਿਆ ਹੋਇਆ ਲਫ਼ਜ਼ ਹਾਰਡਵੇਅਰ ਸੀ। ਹੁਣ ਸੌਫਟਵੇਅਰ ਜਿਹੜਾ ਹੈ ਉਹ ਜ਼ਾਹਰ ਹੈ ਕਿ ਕੰਪਿਊਟਰ ਦਾ ਦਿਮਾਗ ਸਾਡੇ ਲਈ ਤਾਂ ਸ਼ੁਰੂ ਜਦੋਂ ਪਤਾ ਨਹੀਂ ਸੀ ਹੁੰਦਾ ਵੀ ਪ੍ਰੋਗਰਾਮ ਅਪਲੋਡ ਹੁੰਦਾ ਸਾਨੂੰ ਤਾਂ ਉਹ ਜਿਹੜਾ ਖੋਲ ਰੱਖਿਆ ਉਹੀ ਕੰਪਿਊਟਰ ਲੱਗਦਾ ਸੀ। ਫਿਰ ਸਮਝ ਆਈ ਵੀ ਇਹ ਤਾਂ ਫਰੇਮ ਹੈ, ਸਕਰੀਨ ਹੈ, ਇਹਦੇ 'ਚ ਜਿਹੜਾ ਕੰਮ ਹੈ ਅਲਟੀਮੇਟਲੀ ਦਿਮਾਗ ਤਾਂ ਹੋਰ ਹੈ। ਹੁਣ ਦਿਮਾਗ ਸੌਫਟਵੇਅਰ ਹੈ, ਔਰ ਜ਼ਾਹਰ ਹੈ ਕਿ ਵੀ ਭਾਰਤ ਨੇ ਔਰ ਖਾਸ ਤੌਰ ਤੇ ਉਹਨਾਂ ਦੇ IT ਸੈਕਟਰ ਨੇ, ਉਹਨਾਂ 'ਚ ਮੁੱਢਲੇ ਤੌਰ ਤੇ ਇੰਸਟੀਟਿਊਸ਼ਨਸ ਪਹਿਲਾਂ ਐਸਟੈਬਲਿਸ਼ ਹੋਈਆਂ ਔਰ ਉਹ ਕਾਫੀ ਅੱਗੇ ਨਿਕਲ ਗਏ। ਔਰ ਦੁਨੀਆ ਅੱਜ ਵੀ ਜਿਹੜੀ ਇੰਡੀਆ ਦੀ ਐਕਸਪੋਰਟ ਹੈ ਉਹਦਾ ਵੱਡਾ ਹਿੱਸਾ ਸੌਫਟਵੇਅਰ ਨਾਲ ਜੁੜਿਆ ਹੋਇਆ। ਫਿਰ ਸੌਫਟਵੇਅਰ ਦੇ ਲਈ ਕਿ ਭਾਈ ਉਹਦੇ 'ਚ ਵਾਇਰਸ ਵੜ ਜਾਂਦੀ ਹੈ, ਐਂਟੀ ਵਾਇਰਸ ਯੂਜ਼ ਕਰਨਾ, ਉਹਦੇ ਲਈ ਲਫ਼ਜ਼ ਸੌਫਟ ਜਿਹੜਾ ਹੈ ਸੌਫਟਵੇਅਰ ਦੇ ਨਾਲ ਦੀ ਥਾਂ ਤੇ ਲਫ਼ਜ਼ ਆ ਗਿਆ ਮਾਲਵੇਅਰ, ਕਿ ਭਾਈ ਜਦੋਂ ਉਹਦੇ 'ਚ ਕੋਈ ਚੀਜ਼ ਵਾੜ ਦਿੱਤੀ ਜਾਂਦੀ ਆ ਉਹ ਵਾਇਰਸ। ਹੁਣ ਕਿਉਂਕਿ ਵਾਇਰਸ ਵੀ ਲਫ਼ਜ਼ ਇਸੇ ਲਈ ਆਇਆ ਕਿ ਜਦੋਂ ਤੁਸੀਂ ਜਿਉਂਦਿਆਂ ਦੇ ਲਈ ਜਦੋਂ ਕੋਈ ਬਿਮਾਰੀ ਕਰਦੀ ਆ ਉਹਦੇ ਲਈ ਪਹਿਲਾਂ ਤਾਂ ਬੈਕਟੀਰੀਆ ਦਾ ਕਾਨਸੈਪਟ ਸੀ, ਬਾਇਓ ਲਾਈਫ ਨੂੰ ਕਹਿੰਦੇ ਨੇ, ਫਿਰ ਐਂਟੀਬਾਇਓਟਿਕਸ ਆਈ ਵੀ ਉਹਦਾ ਕੋਈ ਇਲਾਜ ਹੁੰਦਾ। ਫਿਰ ਜਿਹੜੀ ਹੁਣ ਵੀ ਜਦੋਂ ਫਲੂ ਜਾਂ ਦੂਜੇ ਤੀਜੇ ਜਾਂ COVID-19 ਦੀ ਗੱਲ ਕਰੀਏ ਤਾਂ ਉਹਨੂੰ ਵਾਇਰਸ ਕਹਿੰਦੇ ਨੇ। ਹੁਣ ਉਹੀ ਜਿਉਂਦਿਆਂ ਦੀ ਜਿਹੜੀ ਟਰਮੀਨੋਲੋਜੀ ਹੈ ਉਹ ਮੁਰਦਾ, ਹਾਲਾਂ ਮੁਰਦੇ ਕਾਨੂੰਨ ਹੈ, ਹੁਣ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ ਦੂਜਾ ਦਿਮਾਗ ਹੀ ਕੰਪਿਊਟਰ ਦਾ ਹੈ। ਹੁਣ ਤਾਂ ਉਹ ਜਿਵੇਂ ਇੱਕ ਦਾ ਬੜਾ ਸੋਹਣਾ ਸੀ ਸਾਰਾ ਕੁਝ, ਉਹਨੇ ਕਿਹਾ ਜੀ ਆਹ ਜਿਹੜਾ ਹੈ ਸਮਾਰਟਫੋਨ ਜਿਹਨੂੰ ਕਹਿੰਦਾ, ਉਹਨੇ ਕਿਹਾ ਜੀ ਇਹ ਘੜੀਆਂ ਖਾ ਗਿਆ, ਇਹ ਵਕਤ ਖਾ ਗਿਆ, ਇਹ ਸਾਡੀਆਂ ਚਿੱਠੀਆਂ ਖਾ ਗਿਆ, ਸਾਡੀ ਅਕਲ ਖਾ ਗਿਆ। ਕਹਿੰਦਾ ਐਵੇਂ ਤਾਂ ਨਹੀਂ ਸਮਾਰਟ ਬਣਿਆ ਫਿਰਦਾ, ਅਸੀਂ ਗਧੇ ਹੋ ਗਏ, ਉਹ ਦੂਜੇ ਹੋ ਗਏ। ਹੁਣ ਉਹਦੇ ਨਾਲ ਆ ਗਿਆ ਜੀ ਮਾਲਵੇਅਰ। ਮਾਲ ਜਦੋਂ ਵੀ ਮਾਲ ਟ੍ਰੀਟਮੈਂਟ ਕੋਈ ਮਾੜਾ ਸਲੂਕ ਕਰੇ ਉਹਨੂੰ ਕਹਿੰਦੇ ਆ ਵਕੀਲਾਂ ਦੀ ਲੈਂਗੁਏਜ ਮਾਲਾਫਾਈਡ ਇੰਟੈਂਸ਼ਨ, ਜਿਹੜਾ ਇਲ ਇੰਟੈਂਸ਼ਨ ਨਾਲ ਹੋਏ। ਹੁਣ ਮਾਲਵੇਅਰ ਤਾਂ ਸਮਝ ਆਇਆ, ਔਰ ਉਹਦੇ 'ਚ ਵੀ ਇਹ ਲੱਗਦਾ ਸੀ ਕਿ ਵੀ ਇਹ ਜਿਹੜੀਆਂ ਸੌਫਟਵੇਅਰ ਬਣਾਉਣ ਵਾਲੀਆਂ ਕੰਪਨੀਆਂ ਨੇ ਇਹ ਆਪ ਹੀ ਬਣਾ ਦਿੰਦੀਆਂ ਮਾਲਵੇਅਰ, ਕਿਉਂਕਿ ਫਿਰ ਇਹਨਾਂ ਨੇ ਜਿਹੜਾ ਐਂਟੀ ਵਾਇਰਸ ਵੇਚਣਾ ਹੁੰਦਾ, ਕਿਉਂਕਿ ਜੇ ਇੱਕ ਵਾਰੀ ਤਾਂ ਵੇਚ ਦਿੱਤਾ ਤੁਹਾਡਾ ਸੌਫਟਵੇਅਰ ਕੰਪਿਊਟਰ ਵਿਕ ਗਿਆ, ਫਿਰ ਉਹਨਾਂ ਨੇ ਕਹਿਣਾ ਜੀ ਤੁਹਾਡੇ ਕੰਪਿਊਟਰ 'ਚ ਇਹ ਵਾਇਰਸ ਆ ਸਕਦੀ ਹੈ, ਔਰ ਉਹ ਵਾਕਈ ਆ ਜਾਂਦੀ ਹੈ। ਫਿਰ ਉਹਨੂੰ ਆਂਦਾ ਜੀ ਉਹਨੂੰ ਕਿਵੇਂ ਕਲੀਨ ਕਰੀਏ, ਫਿਰ ਆ ਗਿਆ ਜੀ ਐਂਟੀਵਾਇਰਸ। ਸੋ ਇਹ ਲੱਗਦਾ ਸੀ ਕਿ ਵੀ ਇਹ ਸਾਰਾ ਹੀ ਇਹਨਾਂ ਨੇ ਜਿਹੜਾ ਉਹ ਕਹਿਣ ਨੂੰ ਕਹਿੰਦੇ ਆ ਕਿ ਜੀ ਇਟਸ ਬਾਇਰਸ ਮਾਰਕੀਟ, ਇਟਸ ਨੈਵਰ ਬਾਇਰਸ ਮਾਰਕੀਟ। ਇਹ ਖੁਦ ਹੀ ਬਣਾਉਂਦੇ ਨੇ, ਕ੍ਰੀਏਟ ਕਰਦੇ ਨੇ। ਹੁਣ ਤੁਸੀਂ
ਸਮਾਰਟਫੋਨ ਦਾ ਕਿੰਨੇ ਮਾਡਲ ਹਰ ਸਾਲ ਬਾਅਦ ਉਹੀ ਪੁਰਾਣਾ ਰਹੇ ਤੇ ਇਹਨਾਂ ਦੇ ਪੈਸੇ ਕਿਵੇਂ ਬਣਨ? ਫਿਰ ਕਿਸੇ ਨਵੇਂ ਮਾਡਲ 'ਚ ਆ ਜਾਏਗਾ ਜੀ ਤੁਹਾਡੀ ਸੱਜੀ ਬਾਂਹ ਜਿਹੜੀ ਆ ਉਹ ਤੁਹਾਨੂੰ ਆਮ ਨਾਲੋਂ ਮੋਟੀ ਨਜ਼ਰ ਆਏਗੀ, ਦੂਜੀ ਨੇ ਜਾਂ ਫਿਰ ਮੋਟੀਆਂ ਬਾਹਾਂ ਕਰਾਉਣ ਵਾਲੇ ਉਹ ਮਾਡਲ ਲੈਣਾ ਸ਼ੁਰੂ ਕਰ ਦਿੰਦੇ ਨੇ। ਹੁਣ ਜਿਹੜਾ ਜਿਸ ਗੱਲ ਦੇ ਉੱਤੇ ਅਸੀਂ ਇਹ ਸਾਰੀ ਚਰਚਾ ਜਿਹੜਾ ਪੈਗਾਸਸ ਸਕੈਂਡਲ ਦੇ ਹਵਾਲੇ ਨਾਲ ਕਰ ਰਹੇ ਹਾਂ, ਜਿਸ ਦੀ ਜ਼ਦ ਦੇ ਵਿੱਚ ਆਲਮੋਸਟ 40 ਦੇਸ਼ ਔਰ ਜਿਨ੍ਹਾਂ ਨੇ ਇਸ ਸਾਰੇ ਨੂੰ ਕੰਡਕਟ ਕੀਤਾ, ਉਹਨਾਂ ਨੇ 50,000 ਤੋਂ ਜ਼ਿਆਦਾ ਜਿਹੜੇ ਨੇ ਦੁਨੀਆ ਦੇ ਅੱਡ-ਅੱਡ ਦੇਸ਼ਾਂ ਦੇ ਵਿੱਚ ਫੋਨ ਨੰਬਰ ਸਿਟੀਜ਼ਨਸ ਦੇ ਉਹਨਾਂ ਦੇ ਉੱਤੇ ਕੰਮ ਕੀਤਾ ਔਰ ਉਹਨਾਂ ਦੇ ਵਿੱਚ ਅਜ਼ਰਬਾਈਜਾਨ, ਬਹਿਰੀਨ, ਹੰਗਰੀ, ਇੰਡੀਆ, ਕਜ਼ਾਕਿਸਤਾਨ, ਮੈਕਸੀਕੋ, ਮੋਰਾਕੋ, ਰਵਾਂਡਾ, ਸਾਊਦੀ ਅਰੇਬੀਆ, ਯੂਨਾਈਟਿਡ ਅਰਬ ਐਮੀਰੇਟਸ, ਇਹ ਸਾਰੇ ਹੀ ਜਿਹੜੇ ਨੇ ਇਹਨਾਂ NGOs ਦਾ ਇੰਟਰਨੈਸ਼ਨਲ ਕੋਲੈਬੋਰੇਸ਼ਨ NGOs ਔਰ ਮੀਡੀਆ ਆਰਗੇਨਾਈਜੇਸ਼ਨਸ ਦੀ, ਉਹਨਾਂ ਨੇ ਇਸ ਨੂੰ ਇਨਵੈਸਟੀਗੇਟਿੰਗ ਫੋਨ ਸਰਵੇਲੈਂਸ ਦੇ ਥੱਲੇ ਇਸ ਸਾਰੇ ਪੈਗਾਸਸ ਪ੍ਰੋਗਰਾਮ ਨੂੰ ਜਿਹੜਾ ਜਦੋਂ ਇਸ ਦਾ ਉਹਨਾਂ ਨੇ ਛਾਨਬੀਨ ਕੀਤੀ ਤੇ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਭਾਈ ਇਹ ਤਾਂ ਕਿਉਂਕਿ ਇਹ ਜਿਹੜੀ ਪੈਗਾਸਸ ਹੈ ਇਹਦਾ ਨਾਂ ਤਾਂ ਸਪਾਈਵੇਅਰ ਦਿੱਤਾ ਗਿਆ। ਹੁਣ ਸਪਾਈ ਜਸੂਸੀ ਨੂੰ ਕਹਿੰਦੇ ਨੇ। ਹੁਣ ਮਤਲਬ ਇਹ ਹੈ ਵੀ ਇੱਕ ਤਾਂ ਮਾਲਵੇਅਰ ਹੈ ਜਿਹੜੀ ਵਾਇਰਸ ਆ ਗਈ ਜਾਂ ਪਾਈ ਗਈ ਉਹਨੂੰ ਕਲੀਅਰ ਕਰਨ ਲਈ, ਹੁਣ ਜਿਹੜਾ ਸਪਾਈਵੇਅਰ ਹੈ ਕਿ ਤੁਸੀਂ ਘਰ ਬੈਠੇ ਹੋ, ਤੁਹਾਡੇ WhatsApp ਤੇ ਇੱਕ ਮਿਸਡ ਮੈਸੇਜ ਆਉਂਦਾ ਹੈ ਅਨਨੋਨ ਔਰ ਤੁਹਾਨੂੰ ਪਤਾ ਵੀ ਨਹੀਂ ਹੈ ਕਿ ਤੁਹਾਡੇ ਫੋਨ ਦੇ ਵਿੱਚ, ਤੁਹਾਡੇ ਕੰਪਿਊਟਰ ਦੇ ਵਿੱਚ ਇਹ ਸਪਾਈਵੇਅਰ ਵੜ ਗਈ। ਤੁਸੀਂ ਜੋ ਵੀ ਗੱਲ ਕਰ ਰਹੇ ਹੋ ਉਹ ਵੀ ਸੁਣੀ ਜਾ ਰਹੀ ਹੈ, ਜੋ ਤੁਸੀਂ ਟਾਈਪ ਕਰ ਰਹੇ ਹੋ ਉਹ ਵੀ ਹੈ, ਤੁਹਾਡੀ ਡਾਇਰੈਕਸ਼ਨ ਕੀ ਹੈ। ਫਿਰ ਜਿਹਨੇ ਇਹ ਸਪਾਈਵੇਅਰ ਪਾਈ ਹੈ ਉਹਨੇ ਖੁਦ ਹੀ ਕੈਮਰਾ ਵੀ ਔਨ ਕਰ ਦਿੱਤਾ ਹੈ, ਤੁਸੀਂ ਕਿਸ ਸਿਚੁਏਸ਼ਨ 'ਚ ਬੈਠੇ ਹੋ, ਕਿੱਥੇ ਹੋ, ਉਹ ਸਾਰਾ ਰੈਗੂਲਰ ਜਿਹੜਾ ਹੈ ਉਹ ਜਾ ਰਿਹਾ ਔਰ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਵੀ ਤੁਹਾਡੇ ਨਾਲ ਕੀ ਹੋ ਰਿਹਾ ਔਰ ਤੁਹਾਡਾ ਸਾਰਾ ਡਾਟਾ ਜਿਹੜਾ ਇਹ ਸਪਾਈ ਦੇ ਰਾਹੀਂ। ਇੱਕ ਜ਼ਮਾਨਾ ਸੀ ਜਦੋਂ ਅਸੀਂ ਜਸੂਸਾਂ ਦੀਆਂ ਕਹਾਣੀਆਂ ਕਿਸੇ ਜ਼ਮਾਨੇ 'ਚੋਂ ਜੇਮਸ ਬੌਂਡ ਔਰ ਦੂਜੇ ਤੀਜੇ ਉਹਨਾਂ ਦੀ ਤਾਂ ਹੋਰ ਕਿਸਮ ਦੀ ਜਿਹੜੀ ਹੈ ਉਹ ਦੂਸਰਾ ਪਾਰਟ ਸੀ, ਪਰ ਜਦੋਂ ਨਵਾਂ ਆਇਆ ਔਰ ਜਿਵੇਂ ਖਾਸ ਤੌਰ ਤੇ ਇਹਨੇ ਬੀਬੀ ਨੇ ਰਾਣਾ ਆਯੂਬ ਜਿਹਨੇ ਗੁਜਰਾਤ ਫਾਈਲਸ ਦੇ ਥੱਲੇ ਇਨਵੈਸਟੀਗੇਟ ਕੀਤਾ ਕਿ ਨਵੰਬਰ ਦੇ ਵਿੱਚ ਜਿਹੜਾ 2002 ਦੇ ਵਿੱਚ ਗੁਜਰਾਤ ਦੇ ਵਿੱਚ ਕੀ ਹੋਇਆ, ਅਮਿਤ ਸ਼ਾਹ ਦਾ ਕੀ ਰੋਲ ਸੀ, ਮੋਦੀ ਦਾ ਕੀ ਸੀ ਉਸ ਵੇਲੇ, ਵਣਜਾਰਾ ਉਹਨੇ ਜਿਹੜਾ ਔਰ ਉਹ ਜਦੋਂ ਮੈਂ ਗੁਜਰਾਤ ਫਾਈਲਸ ਦੀਆਂ ਪੜ੍ਹੀਆਂ ਫਿਰ ਮੈਂ ਦੇਖਿਆ ਵੀ ਉਹਨੇ ਬੀਬੀ ਨੇ, ਕਿਉਂਕਿ ਉਦੋਂ ਉਸਨੇ ਜਿਹੜਾ ਤਹਿਲਕਾ ਦੇ ਲਈ ਉਹ ਕੰਮ ਕਰਦੀ ਸੀ, ਕਿਵੇਂ ਸਪਾਈ ਕੈਮਰਾ ਗੋਗਲਸ ਦੇ ਵਿੱਚ ਕਿਵੇਂ ਹੈ ਜਿਹੜਾ ਹਰ ਚੀਜ਼ ਰਿਕਾਰਡ ਕਰ ਰਹੀ ਹੈ, ਤੁਹਾਡੀ ਘੜੀ ਦੇ ਵਿੱਚ ਕੀ ਹੈ, ਉਹਨੂੰ ਮੈਟਲ ਡਿਟੈਕਟਰ ਚੋਂ ਕਿਵੇਂ ਕੱਢਿਆ, ਕੀ ਹੈਗਾ ਹਰ ਚੀਜ਼। ਤੇ ਮੈਨੂੰ ਰਿਅਲਾਈਜ਼ ਹੋਇਆ ਵੀ ਇਸ ਲੈਵਲ ਦੀ ਜਿਹੜੀ ਟੈਕਨੋਲੋਜੀ ਹੈ ਫਿਲਮਾਂ ਜਾਂ ਦੂਜੇ ਤੀਜੇ ਤਾਂ ਹਾਲੀਵੁੱਡ ਦੇ ਹਵਾਲੇ ਨਾਲ ਜਾਂ ਦੂਸਰੇ ਜਿਹੜੀਆਂ ਸਪਾਈਂਗ ਔਰ ਦੂਸਰੇ ਕਿਸਮ ਦੀਆਂ ਫਿਲਮਾਂ 'ਚ ਤਾਂ ਦੇਖਦੇ ਸੀ ਕਿ ਵੀ ਇੱਕ ਬੀਬੀ ਨੇ ਉੱਥੋਂ ਦੇ ਸੈਟਅਪ 'ਚ ਜੰਮੀ ਪਲੀ ਜਿਹੜੀ ਹੈ ਉਹਨੇ ਲੇਟੈਸਟ ਟੈਕਨੋਲੋਜੀ ਯੂਜ਼ ਕੀਤੀ ਔਰ ਕਰਕੇ ਕਿਵੇਂ ਤੱਕ। ਪਰ ਜਿਹੜੀ ਹਕੂਮਤ ਦੇ ਹੱਥ ਔਰ ਬੇਸ਼ੱਕ ਜਦੋਂ ਉਹਨੇ ਆਪਣੀ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਔਰ ਉਹ ਦੌੜ ਗਏ ਜਿਹੜੇ ਉਹਨਾਂ ਵਾਲੇ ਸੀ ਜਿਨ੍ਹਾਂ ਨੇ ਉਹਨੂੰ ਤਹਿਲਕਾ ਵਾਲਿਆਂ ਨੇ, ਕਿਉਂਕਿ ਇੰਨੀ ਜ਼ਬਰਦਸਤ ਉਹ ਸੀ ਕਿ ਵੀ ਉਦੋਂ ਤੱਕ ਹਕੂਮਤ ਦਾ ਪ੍ਰੈਸ਼ਰ, ਮੁਕੱਦਮੇ ਦੂਜੇ ਤੀਜੇ। ਪਰ ਇਸ ਗੱਲ ਨੂੰ ਰਿਅਲਾਈਜ਼ ਕਰੀਏ ਕਿ ਬੇਸ਼ੱਕ ਜਦੋਂ ਅਸੀਂ ਹਕੂਮਤਾਂ ਦੀ ਗੱਲ ਕਰਦੇ ਹਾਂ, ਇੰਡੀਵਿਜੂਅਲ ਤੁਹਾਡੇ 'ਚ ਹੌਸਲਾ ਹੋ ਸਕਦਾ ਹੈ ਸਿਰ ਖੜਾ ਕਰਕੇ ਧੌਣ ਕਢਾ ਕੇ ਦੁਸ਼ਮਣ ਨੂੰ ਚੈਲੰਜ ਕਰਨ ਦਾ, ਵੀ ਤੁਹਾਨੂੰ ਧੌਣ ਕੱਟੇ ਜਾਣ ਦਾ ਡਰ ਨਹੀਂ। ਔਰ ਜਿਵੇਂ ਇੱਕ ਸਕਾਲਰ ਦੀ ਮੈਂ ਗੱਲ ਸੁਣ ਰਿਹਾ ਸੀ, ਉਹਨੇ ਕਿਹਾ ਜੀ ਕਿ ਭਾਈ ਉਹ ਹਿੱਕ ਤਾਣ ਕੇ ਸਿਰ ਚੁੱਕ ਕੇ ਉਹੀ ਗੱਲ ਕਰ ਸਕਦਾ ਹੈ ਜਿਹੜਾ ਨੁਕਸਾਨ ਦਾ ਸੌਦਾ ਕਰਨ ਲਈ ਤਿਆਰ ਹੈ, ਕਿਉਂਕਿ ਫਾਇਦਾ ਤਾਂ ਇਹੀ ਹੁੰਦਾ ਹੈ ਕਿ ਸਿਰ ਝੁਕਾ ਲਓ ਔਰ ਸਿਰ ਝੁਕਾਉਣ ਦਾ ਮਤਲਬ ਹੈ ਕਿ ਐਗਰੀਡ, ਜੋ ਵੀ ਕਿਸੇ ਦਾ ਜ਼ੁਲਮ ਹੈ ਉਹਨੂੰ ਤੁਸੀਂ ਐਕਸੈਪਟ ਕੀਤਾ ਵੀ ਜਿਹੜਾ ਸਿਰ ਚੁੱਕ ਕੇ ਗੱਲ ਕਰਦਾ ਉਹ ਨੁਕਸਾਨ ਦਾ ਸੌਦਾ ਕਰਨ ਲਈ ਤਿਆਰ ਹੈ। ਉਹ دیਵਾਨਾ ਹੋ ਸਕਦਾ ਜਿਹੜਾ ਨੁਕਸਾਨ ਸੇ, ਹੋਰ ਤਾਂ ਬਾਕੀ ਤਾਂ ਫਾਇਦੇਮੰਦ ਅਕਲ ਵਾਲੇ ਥੋੜੀ ਕਰਦੇ ਨੇ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਗੋਲੀ ਖਾਣ ਦੇ ਸਾਹਮਣੇ ਵੀ ਤੁਹਾਨੂੰ ਮਿਲ ਜਾਣਗੇ ਸਿਰ ਚੁੱਕਣ ਵਾਲੇ ਵੀ, ਅਣਖ ਵਾਲੇ, ਗੈਰਤ ਵਾਲੇ। ਸਿੱਖ ਵੀ ਲੜ ਰਹੇ ਨੇ ਪੰਜਾਬ ਦੇ ਵਿੱਚ 4 ਦਹਾਕਿਆਂ ਤੋਂ। ਕਸ਼ਮੀਰੀਆਂ ਨੇ ਵੀ ਦੱਸ ਦਿੱਤਾ ਹੈ ਕਿ ਭਾਈ ਮੌਤ ਜਾਂ ਗੋਲੀ ਦਾ ਡਰ ਉਹਨਾਂ ਨੂੰ ਡਰਾ ਨਹੀਂ ਸਕਦਾ। ਪਰ ਹੁਣ ਅੱਜ ਦੀ ਦੁਨੀਆ ਦੇ ਵਿੱਚ ਜਦੋਂ ਅਸੀਂ ਜਿਸ ਕਿਸਮ ਦਾ ਦੁਸ਼ਮਣੀ ਦਾ ਜਾਂ ਦੁਸ਼ਮਣ ਦਾ ਟਾਕਰਾ ਕਰ ਰਹੇ ਹਾਂ, ਉੱਥੇ ਤੁਹਾਡੇ ਕੁਝ ਕਰਨ ਤੋਂ ਪਹਿਲਾਂ ਤੁਹਾਡੀ ਜ਼ਿਹਨੀਅਤ
ਨੂੰ ਜਿਹੜਾ ਉਹ ਤਾਂ ਉਹਦੀ ਪਰਖ ਤਾਂ ਕੀ ਹੋਣੀ ਹੈ, ਕੋਈ ਤੁਹਾਡੇ ਘਰ ਦੇ ਵਿੱਚ ਵੜਿਆ, ਕਿਉਂਕਿ ਅੱਜ ਕੱਲ ਜੇ ਫੋਨ ਔਰ ਫੇਸਬੁੱਕ ਜਾਂ ਕੰਪਿਊਟਰ ਦੇਖੀਏ ਸਾਡੀ ਜ਼ਿੰਦਗੀ ਤਾਂ ਇਹਦੇ ਦੁਆਲੇ ਘੁੰਮਦੀ ਹੈ। ਬਿਲਕੁਲ। ਜੇ ਤੁਸੀਂ ਸੋਚ ਕਿਵੇਂ ਰਹੇ ਹੋ, ਤੁਹਾਡੇ ਦੋਸਤ ਕੌਣ ਨੇ, ਔਰ ਇਹ ਇੱਕ ਜ਼ਮਾਨਾ ਸੀ ਕਿ ਜਦੋਂ ਤੁਸੀਂ ਧੌਣ ਕਢਾ ਕੇ ਜਾਂ ਸਿਰ ਚੁੱਕ ਕੇ ਚੈਲੰਜ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਤਾਂ ਤਿਆਰ ਕੀਤਾ ਹੁੰਦਾ ਸੀ। ਪਰ ਅੱਜ ਦੀ ਇਸ ਸਪਾਈਵੇਅਰ ਦੇ ਜ਼ਮਾਨੇ 'ਚ ਜਿਹਦਾ ਹੁਣ ਪੈਗਾਸਸ ਨੇ ਜਿਹੜਾ ਉਹ ਜਿੱਥੋਂ ਤੱਕ ਪਹੁੰਚਿਆ, ਤੁਹਾਡੇ ਰਾਹੀਂ ਕਿੰਨੇ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਹੈ। ਬਿਲਕੁਲ। ਹੁਣ ਜਿਵੇਂ ਜੇ ਇਸ ਦਾ ਮੈਂ ਜ਼ਿਕਰ ਕਰਾਂਗਾ ਵੇਰਵੇ ਨਾਲ, ਔਰ ਕਿਉਂਕਿ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀ ਜਾਣਕਾਰੀ ਅਜੇ ਆਏਗੀ। ਅਜੇ ਤਾਂ ਭਾਰਤ ਦੇ 40 ਜਰਨਲਿਸਟਾਂ ਦੇ ਨਾਂ ਲਿਸਟ ਆਈ ਹੈ ਜਿਨ੍ਹਾਂ ਨੂੰ ਜਿਹੜਾ ਇਸ ਪੈਗਾਸਸ ਜਿਹੜਾ ਸਪਾਈਵੇਅਰ ਦੇ ਰਾਹੀਂ ਟੈਗ ਕੀਤਾ ਸੀ, ਜਿਨ੍ਹਾਂ ਦੇ ਸਭ ਕੁਝ ਜਿਹੜਾ ਉਹ ਰਿਕਾਰਡ ਹੋ ਰਿਹਾ ਸੀ। ਔਰ ਹਾਲਾਂ ਇਸ ਲਿਸਟ ਦੇ ਵਿੱਚ ਕੋਈ ਛੋਟੇ ਲੋਕ ਨਹੀਂ ਨੇ, ਇਹ ਤਾਂ ਜਰਨਲਿਸਟ ਦੀ ਗੱਲ ਹੈ। ਆਲਰੇਡੀ ਭਾਰਤ ਦਾ ਚੀਫ ਜਸਟਿਸ, ਔਰ ਇਹ ਜਿਹੜਾ ਉਹਨਾਂ ਦਾ 2017 ਤੋਂ ਲੈ ਕੇ 2021 ਤੱਕ ਇਹ ਆਲਮੋਸਟ 4 ਸਾਲ ਤੇ ਬੇਸਡ ਇਹਨਾਂ ਦੀ NGO ਔਰ ਮੀਡੀਆ ਗਰੁੱਪ ਦੀ ਇਨਵੈਸਟੀਗੇਸ਼ਨ ਹੈ। ਜੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜੀ ਪੈਗਾਸਸ ਸਪਾਈਵੇਅਰ ਹੈ, ਇਹਨੂੰ ਇਜ਼ਰਾਈਲ ਦੀ ਇੱਕ ਕੰਪਨੀ NSO ਗਰੁੱਪ ਬਣਾਉਂਦਾ ਹੈ। ਔਰ ਇਹ NSO ਗਰੁੱਪ ਦਾ ਇਹ ਸਪਾਈਵੇਅਰ ਜਿਹੜਾ hundreds of millions of dollars ਦੇ ਉੱਤੇ ਸਿਰਫ ਸਰਕਾਰਾਂ ਨੂੰ ਵੇਚਿਆ ਜਾਂਦਾ ਹੈ। ਕਿਉਂਕਿ ਜੇ ਇਸ ਦੀ ਮੈਂ ਦੇਖ ਰਿਹਾ ਸੀ ਕਿ ਵੀ ਉਹਨਾਂ ਨੇ ਕੰਪਨੀ ਨੇ ਵੀ ਕਿਹਾ, ਪੈਗਾਸਸ ਨੇ, ਕਿ ਜੀ ਅਸੀਂ ਸਿਰਫ ਜਿਹੜੀਆਂ ਸੈੱਟ ਗਵਰਨਮੈਂਟਸ ਨੇ, ਇਹ ਵੀ ਨਹੀਂ ਹੈ ਜਿਹੜੀਆਂ ਅਦਰਵਾਈਜ਼ ਜਿਹੜੀਆਂ ਟੈਰਰਿਜ਼ਮ 'ਚ ਇਨਵੋਲਵਡ ਕੋਈ ਸਰਕਾਰ, ਉਹਨਾਂ ਨੂੰ ਅਸੀਂ ਨਹੀਂ ਵੇਚਦੇ। 51% ਸਾਡਾ ਇਹ ਜਿਹੜਾ ਪੈਗਾਸਸ ਸਪਾਈਵੇਅਰ ਹੈ ਇਹ ਖੁਫੀਆ ਏਜੰਸੀਆਂ ਯੂਜ਼ ਕਰਦੀਆਂ। 38% ਜਿਹੜਾ ਇਹ ਲਾ ਐਨਫੋਰਸਮੈਂਟ ਵਾਲਿਆਂ ਨੂੰ ਹੈ ਤੇ 11% ਆਰਮੀ ਨੂੰ ਹੈ। ਹੁਣ ਭਾਰਤ ਦਾ ਤੁਸੀਂ ਹਾਲ ਦੇਖੋ। ਇਹ ਜਦੋਂ ਮੋਦੀ 2017 ਦੇ ਵਿੱਚ ਇਜ਼ਰਾਈਲ ਦੇ ਦੌਰੇ ਤੇ ਜਾਂਦਾ ਹੈ, ਨੇਤਨਯਾਹੂ ਬਿਲਕੁਲ ਨਾਜ਼ੀਆਂ ਵਰਗੀ ਸ਼ਕਲ, ਫੌਕਸੀ, ਹੁਣ ਤਾਂ ਕੱਢਿਆ ਉਹਨੂੰ ਕਰਪਸ਼ਨ ਚਾਰਜਿਸ, ਫਿਰ ਆ ਸਕਦਾ ਹੈ, ਔਰ ਉਹਨੇ ਕਿਸ ਕਿਸਮ ਦੇ ਜ਼ੁਲਮ ਕੀਤੇ ਹੋਏ ਨੇ। ਹੁਣ 2017 'ਚ ਮੋਦੀ ਇਜ਼ਰਾਈਲ ਜਾਂਦਾ ਹੈ, ਪਹਿਲਾ ਪ੍ਰਾਈਮ ਮਿਨਿਸਟਰ ਬਣਦਾ ਜਿਹੜਾ ਇਜ਼ਰਾਈਲ ਦਾ ਦੌਰਾ ਕਰਦਾ ਹੈ, ਔਰ ਇਹ ਜਿਹੜਾ ਪੈਗਾਸਸ ਹੈ ਨਾਲ ਦੀ ਨਾਲ ਹੀ ਉਹਦੇ ਆ ਜਾਂਦਾ। ਮਤਲਬ ਇਹ ਹੈ ਕਿ ਜਿਹੜੀ 1-to-1 ਡੀਲ ਹੁੰਦੀ ਹੈ ਉਹਦੇ 'ਚ ਹੁਣ ਮੈਂ ਜਦੋਂ ਇਸ ਨੂੰ ਇਹ ਕਿਹਾ ਕਿ ਵੀ ਇਹ ਦੋਨੋਂ ਹੀ ਇੰਡੀਆ ਔਰ ਇਜ਼ਰਾਈਲ ਨਾਜ਼ੀ ਤਰਜ਼ ਦੀਆਂ ਹਕੂਮਤਾਂ, ਕਿਵੇਂ ਇਜ਼ਰਾਈਲ ਨੇ ਆਪਣੇ 20% ਦੇ ਕਰੀਬ ਜਿਹੜੇ ਅਰਬ ਨੇ ਉਹਨਾਂ ਦੇ ਮੁੱਢਲੇ ਹੱਕ ਡਿਨਾਈ ਕੀਤੇ ਨੇ, ਜਿਹੜੇ ਉਹਨਾਂ ਦੇ ਸਿਟੀਜ਼ਨ ਨੇ, ਜਿਨ੍ਹਾਂ ਨੂੰ ਜਿਹੜਾ ਉਹ ਫੌਜ ਜਾਣ ਦੀ ਆਗਿਆ ਨਹੀਂ ਹੈ, ਕਿਵੇਂ ਉਹਨਾਂ ਨੂੰ ਲਿਮਿਟ ਕੀਤਾ। ਜੋ ਫਲਸਤੀਨੀਆਂ ਨਾਲ ਕਰ ਰਹੇ ਨੇ ਉਹ ਇੱਕ ਵੱਖਰੀ ਕਹਾਣੀ ਹੈ, ਪਰ ਜਿਹੜੇ ਉਹਨਾਂ ਦੇ ਆਪਣੇ ਨੇ ਔਰ ਪਿੱਛੇ ਇੱਕ ਇਸ ਕਿਸਮ ਦਾ ਕਾਨੂੰਨ ਲਿਆ ਕੇ ਉਹਨਾਂ ਨੂੰ ਡਿਪਰਾਈਵ ਕਰ ਦਿੱਤਾ, ਉਹਨਾਂ ਨੂੰ ਨਾਟ ਐਜ਼ ਇਕੁਅਲ ਸਿਟੀਜ਼ਨਸ, ਉਹ ਇਸ ਕਿਸਮ ਦਾ ਉਹਨਾਂ ਨੇ ਉਹਦੇ 'ਚ ਕਾਨੂੰਨ 'ਚ ਪ੍ਰੋਵੀਜ਼ਨ ਬਣਾ ਦਿੱਤਾ ਤਾਂ ਕਿ ਫਰਦਰ ਡਿਸਕ੍ਰਿਮੀਨੇਸ਼ਨ ਦੇ ਲਈ ਰਾਹ ਜਿਹੜਾ ਉਹ ਪੱਧਰਾ ਰਹੇ। ਹੁਣ ਇੰਡੀਆ, ਔਰ ਇਸ ਗੱਲ ਦਾ ਧਿਆਨ ਰਹੇ, RSS ਜਿਹੜਾ ਲਗਭਗ 100 ਸਾਲ ਪਹਿਲਾਂ ਫਾਊਂਡ ਹੁੰਦਾ ਹੈ, ਹੈਡਗਵੇਅਰ ਫॉर ਗੋਲਵਲਕਰ, ਉਹਦੇ ਬੰਚ ਆਫ ਥਾਟਸ, ਉਹਨਾਂ ਦਾ ਰੋਲ ਮਾਡਲ। ਜਦੋਂ ਵੀ ਤੁਸੀਂ ਇੱਕ ਸਟੇਟ ਦੀ ਕਾਮਨਾ ਕਰਦੇ ਹੋ ਜਾਂ ਈਵਨ ਇੰਡੀਵਿਜੂਅਲ ਜ਼ਿੰਦਗੀ 'ਚ ਵੀ, ਜਿਹਦੇ ਲਫ਼ਜ਼ ਅਸੀਂ ਅੱਜ ਆਈਕਨ ਯੂਜ਼ ਕਰਦੇ ਹਾਂ, ਅੱਜ ਦੀ ਜਨਰੇਸ਼ਨ, ਸਾਡੇ ਜ਼ਮਾਨੇ 'ਚ ਆਈਡੀਅਲ ਹੁੰਦਾ ਸੀ ਜੀ, ਤੁਹਾਡਾ ਆਈਡੀਅਲ ਕੌਣ ਹੈ, ਸੋ ਆਈਡੀਅਲ ਆਦਰਸ਼ ਹੁੰਦਾ ਕਿ ਜਿਸ ਦੇ ਉੱਤੇ ਤੁਸੀਂ ਦੇਖਦੇ ਹੋ ਕਿ ਤੁਸੀਂ ਇਹਦੇ ਵਰਗਾ ਬਣਨਾ। ਇਸੇ ਤਰ੍ਹਾਂ ਸਟੇਟ ਦੀ ਕਾਮਨਾ ਹੁੰਦੀ ਹੈ, ਜੇ ਨਹਿਰੂ ਜਾਂ ਗਾਂਧੀ ਜਾਂ ਦੂਜੇ ਉਹ ਸੈਕੂਲਰ ਬਣੇ ਨਹੀਂ ਬਣੇ, ਸੋਸ਼ਲਿਸਟ, ਲੇਕਿਨ ਉਹਨਾਂ ਦੀ ਕੰਪਨੀ, ਉਹਨਾਂ ਦੀ ਜਿਹੜੀ ਕਲਪਨਾ ਸੀ, ਇਮੈਜੀਨੇਸ਼ਨ ਸੀ, ਉਹਦੇ 'ਚ ਇੱਕ ਉਹ ਸਟੇਟ ਜਿਹਦੇ 'ਚ ਸੋਸ਼ਲਿਜ਼ਮ ਵਾਂਗ ਵੀ ਹੋਏ। ਸੋਸ਼ਲਿਜ਼ਮ ਜ਼ਾਹਰ ਹੈ ਕਮਿਊਨਿਜ਼ਮ ਦਾ ਇੱਕ ਡਿਫਰੈਂਟ ਰੂਪ ਸੀ, ਉਹਦੇ 'ਚ ਲੋਕਾਂ ਕੋਲ ਸਾਧਨ ਵੀ ਹੋਣ, ਉਹਨਾਂ ਦੀ ਇਹ, ਔਰ ਵੇਚਿਆ ਵੀ ਉਹਨਾਂ ਨੇ ਲੋਕਾਂ ਨੂੰ ਇਹੀ। ਗਾਂਧੀ ਨੇ ਉਹਨੂੰ ਹੋਰ ਵੀ ਉਹਦੇ ਤੇ ਇੱਕ ਪਲੱਥਣ ਚਾੜ ਦਿੱਤੀ ਰਾਮ ਰਾਜ ਦੀ, ਤਾਂ ਕਿ ਉਹ ਸਮਝਦਾ ਸੀ ਕਿ ਵੀ ਜਿਹੜਾ ਵਾਸਟ ਮੈਜੋਰਟੀ ਹਿੰਦੂਆਂ ਦੀ ਆ, ਉਹਨਾਂ ਨੂੰ ਧਰਮ ਦੇ ਨਾਂ ਤੇ ਹੀ ਬੇਵਕੂਫ ਬਣਾਇਆ ਜਾ ਸਕਦਾ ਹੈ। ਰਾਮ ਨਾਂ ਦਾ ਕਰੈਕਟਰ ਪਹਿਲਾਂ ਹੀ ਕ੍ਰੀਏਟ ਕੀਤਾ ਹੋਇਆ ਬਾਹਮਣ, ਇਹਨਾਂ ਨੂੰ ਰਾਮ ਰਾਜ ਦਿਖਾਓ। ਤੇ ਜਦੋਂ ਰਾਮ ਰਾਜ ਦੇਖ ਲਿਆ ਲੋਕਾਂ ਨੇ, ਤਾਂ ਕਦੇ ਦੇਖਿਆ ਵੀ ਨਹੀਂ ਵੀ ਰਾਮ ਦੀ ਅਯੁੱਧਿਆ ਦੇ ਵਿੱਚ ਕਿਹੜਾ ਲੈਵਲ ਸੀ, ਡੈਮੋਕ੍ਰੇਸੀ ਸੀ, ਆਟੋਕ੍ਰੇਸੀ ਸੀ, ਮੋਨਾਰਕੀ ਸੀ, ਲੋਕਾਂ ਨਾਲ ਕੀ ਹੁੰਦਾ ਸੀ, ਸ਼ੂਦਰਾਂ ਨਾਲ ਕੀ ਹੁੰਦਾ ਸੀ। ਬਈ ਰਾਮ ਜੇ ਨੋਬਲ ਹੈ ਤੇ ਜਿਹੜਾ ਉਹਦਾ ਰਾਜ ਹੈ ਸਭ ਕੁਝ ਨੋਬਲ ਹੀ ਹੋਏਗਾ। ਸੋ ਉਹਨਾਂ ਨੇ ਤਾਂ ਉਹ ਰਾਮ ਰਾਜ ਦਾ ਛੁੰਛੁਣਾ ਜਿਹੜਾ ਉਹ ਲੋਕਾਂ ਨੂੰ ਫੜਾ ਦਿੱਤਾ ਹੈ। ਲੇਕਿਨ ਜਦੋਂ 100 ਸਾਲ ਪਹਿਲਾਂ 1920 'ਚ
ਹੈਡਗਵੇਅਰ, ਗੋਲਵਲਕਰ, ਸਾਵਰਕਰ, ਲਾਜਪਤ ਰਾਏ, ਇਸ ਕਿਸਮ ਦੇ ਲੋਕ ਜਿਹੜੇ ਡ੍ਰੀਮ ਕਰ ਰਹੇ ਸੀ, ਉਹਨਾਂ ਦੀ ਨਿਗਾਹ ਦੇ ਵਿੱਚ ਨਾਜ਼ੀ ਤਰਜ਼ ਦੀ ਹਕੂਮਤ ਇੱਕ ਆਈਡੀਅਲ ਹਕੂਮਤ ਸੀ। ਕਿਉਂਕਿ ਉਹਦਾ ਇਹ ਕਹਿਣਾ ਗੋਲਵਲਕਰ ਦਾ ਕਿ ਜਿਹੜਾ ਹੱਲ ਅਕਲੀਅਤਾਂ ਦਾ, ਮਾਈਨੋਰਿਟੀਜ਼ ਦਾ ਨਾਜ਼ੀਆਂ ਨੇ ਕੱਢਿਆ ਹੈ, ਭਾਰਤ ਦੇ ਵਿੱਚ ਉਹੀ ਹੱਲ ਹੈ। ਸੋ ਜ਼ਾਹਰ ਹੈ ਕਿ ਜਿਹਨੂੰ ਅਸੀਂ ਅੱਜ ਨਾਜ਼ੀ ਜਿਹੜੀ ਹੈ ਪਰਸੀਕਿਊਸ਼ਨ ਆਫ ਜਿਊਜ਼ ਔਰ ਦੂਸਰਾ ਤੀਸਰਾ ਕਹਿੰਦੇ ਆ, ਇਹ ਤਾਂ ਉਹਨਾਂ ਦਾ ਆਈਡੀਅਲ ਸੀ ਕਿ ਅਸੀਂ ਮੁਸਲਮਾਨਾਂ ਨਾਲ ਇਵੇਂ ਹੀ ਕਰਨਾ ਹੈ। ਸਿੱਖਾਂ ਬਹੁਤੀਆਂ ਜੈਨੀਆਂ ਨੂੰ ਤਾਂ ਉਹਨਾਂ ਨੇ ਡੈਥ ਕਿਸੇ ਨਾਲ ਮਾਰਨਾ ਸੀ, ਬਹੁਤ ਹੱਦ ਤੱਕ ਮਾਰ ਵੀ ਦਿੱਤਾ ਹੈ। ਇਹ ਉਹਨਾਂ ਦਾ ਸੀ ਹੱਲ, ਜਿਹੜਾ ਜ਼ਾਹਰ ਹੈ ਜਦੋਂ ਅਸੀਂ ਐਥਨਿਕ ਕਲੀਨਜ਼ਿੰਗ ਦੀ ਗੱਲ ਕਰਦੇ ਹਾਂ, ਭਾਵੇਂ ਉਹ ਫਿਰ ਦੋਨੋਂ ਪਾਸਿਓਂ ਉਸ ਕਿਸਮ ਦਾ ਹੁੰਦਾ ਹੈ, ਉਹ ਉਸੇ ਲਾਈਨ ਤੇ ਹੀ ਸੀ। ਪਰ ਜੇ ਅੰਗਰੇਜ਼ ਚਲੇ ਜਾਂਦੇ ਔਰ ਸਟੇਟ ਇਹਨਾਂ ਦੇ ਹਵਾਲੇ ਹੁੰਦੀ, ਫਿਰ ਕੋਈ ਭੁਲੇਖਾ ਨਹੀਂ ਹੈ। ਔਰ ਇਹੀ ਗੱਲ ਜਦੋਂ ਅਲਾਮਾ ਇਕਬਾਲ ਜਾਂ ਕਾਇਦੇ ਆਜ਼ਮ, ਜਿਨ੍ਹਾਂ ਨੇ ਲੇਟਰ ਔਨ ਪਾਕਿਸਤਾਨ ਦਾ ਜਿਹੜਾ ਉਹ ਕਾਨਸੈਪਟ ਦਿੱਤਾ, ਉਹ ਇਸ ਗੱਲ ਨੂੰ ਸਮਝ, ਔਰ ਇਹ ਨਹੀਂ ਹੈ ਵੀ ਐਸਾ ਪਹਿਲਾਂ ਨਹੀਂ ਸੀ ਹੋਇਆ ਕਦੇ। ਜੇ ਤੁਸੀਂ ਇਨਕੁਇਜ਼ੀਸ਼ਨ ਦੇਖੋ 1492 ਦੇ ਵਿੱਚ ਸਪੇਨ 'ਚ, ਜਿੱਥੇ 600-700 ਸਾਲ ਜਿਹੜਾ ਉਹ ਅਰਬਾਂ ਦਾ ਰਾਜ ਰਿਹਾ, ਉਹਨਾਂ ਦਾ ਅੱਜ ਵੀ ਜਿਹੜਾ ਤੁਸੀਂ ਸਪੇਨ 'ਚ ਉਹੀ ਜਿਹੜਾ ਉਹਨਾਂ ਦੀਆਂ ਵੱਡੀਆਂ ਵੱਡੀਆਂ ਇਮਾਰਤਾਂ, ਉਹਨਾਂ ਦਾ ਆਰਕੀਟੈਕਟ, ਉਹਨਾਂ ਦਾ ਉਹ ਸਾਰਾ ਪਾਰਟ ਦੇਖੋਗੇ ਤਾਂ ਫਿਰ ਅਲਹੰਬਰਾ ਔਰ ਦੂਸਰੀਆਂ ਉਹਨਾਂ ਦੀਆਂ ਥਾਵਾਂ। ਤੇ 600 ਸਾਲ ਬਾਅਦ ਜਦੋਂ ਕ੍ਰਿਸਚੀਅਨਸ, ਜਦੋਂ ਕਿ ਉਹਨਾਂ ਦੀ ਰਿਵਾਈਵਲ ਜਿਹਨੂੰ ਕਿਹਾ ਜਾਂਦਾ ਹੈ, ਰੈਨੇਸੈਂਸ ਕਿਹਾ ਜਾਂਦਾ ਹੈ, ਪਰ ਜੋ ਵੀ ਉਹਨੂੰ ਕਿਹਾ ਜਾਏ, ਉਹ ਵਾਪਸ ਉਹਨਾਂ ਦੇ ਹੱਥ 'ਚ ਪਾਵਰ ਆਉਂਦੀ ਹੈ, ਤੇ ਫਿਰ ਕਿਵੇਂ ਜ਼ਬਰਦਸਤੀ, ਕੱਲਾ ਮੁਸਲਮਾਨਾਂ ਨੂੰ ਨਹੀਂ, ਯਹੂਦੀਆਂ ਨਾਲ ਵੀ ਕੀ ਸਲੂਕ ਉਹਨਾਂ ਨੇ ਕੀਤਾ, ਜ਼ਬਰਦਸਤੀ ਕਨਵਰਟ ਵੀ ਕੀਤੇ, ਭੱਜਣ ਤੇ ਵੀ ਮਜਬੂਰ ਕੀਤੇ। ਔਰ ਕਿਵੇਂ ਇਨਕੁਇਜ਼ੀਸ਼ਨ ਦੇ ਥੱਲੇ, ਇਨਕੁਇਜ਼ੀਸ਼ਨ ਤੋਂ ਬਾਅਦ ਸਪੇਨ ਜਿਹੜਾ ਉਹ ਐਜ਼ ਏ ਕ੍ਰਿਸਚਨ ਕੰਟਰੀ ਇਵੋਲਵ ਹੁੰਦਾ। ਸੋ ਉਹਨਾਂ ਦੇ ਸਾਹਮਣੇ ਅਲਾਮਾ ਇਕਬਾਲ ਔਰ ਕਾਇਦਾ ਇਹ ਸੀ ਮਾਡਲ ਕਿ ਭਾਈ ਇਵੇਂ ਹੋ ਸਕਦਾ। ਔਰ ਗੋਲਵਲਕਰ ਐਂਡ ਕੰਪਨੀ, ਉਹਨਾਂ ਨੇ, ਉਹ ਤਾਂ 15ਵੀਂ ਸਦੀ ਦੀ ਗੱਲ ਸੀ ਜੋ ਸਪੇਨ ਦੇ ਵਿੱਚ ਹੋਇਆ, ਲੇਕਿਨ ਉਹਨਾਂ ਦੇ ਸਾਹਮਣੇ ਤਾਂ ਸੀ, ਉਹਨਾਂ ਨੇ ਤਾਂ 30ਵੇਂ 'ਚ ਦੇਖ ਲਿਆ ਕਿ ਭਾਈ ਆ ਇੱਕ ਤਰੀਕਾ ਜਿਹੜੇ ਸਦੀਆਂ ਤੋਂ, ਮਿਲੇਨੀਅਮਸ ਤੋਂ ਰਹਿ ਰਹੇ ਨੇ, ਜਰਮਨ ਐਲੀਮੀਨੇਟ ਕਰ ਦਿਓ। ਹੁਣ ਇਸ ਸਾਰੇ ਦੇ ਚਲਦੇ ਆ, ਜ਼ਾਹਰ ਹੈ ਜਦੋਂ ਇਜ਼ਰਾਈਲ ਹੋਂਦ ਦੇ ਵਿੱਚ ਆਂਦਾ ਹੈ, ਉਹ ਇੱਕ ਵੱਖਰੀ ਕਹਾਣੀ ਹੈ ਕਿ ਉਹਦੇ 'ਚ ਯੂਰਪ ਦੀ ਕੀ ਕਲੈਕਟਿਵ ਗਿਲਟ ਹੈ। ਪਰ ਅਫਸੋਸ ਇਸ ਗੱਲ ਦਾ ਕਿ ਇੱਕ ਪਾਸੇ ਉਹ ਆਈਡੀਓਲੋਜੀ ਦਾ ਬੰਦਾ ਨਰਿੰਦਰ ਮੋਦੀ, ਜਿਹੜਾ ਕਿ ਯਹੂਦੀਆਂ ਦੀ ਪਰਸੀਕਿਊਸ਼ਨ ਨੂੰ ਨਾ ਸਿਰਫ ਜਾਇਜ਼, ਉਹ ਆਪਣੇ ਲਈ ਜਿਹੜਾ ਉਹ ਆਈਡੀਅਲ ਸਮਝਦਾ ਸੀ, ਗੋਲਵਲਕਰ ਜਾਂ RSS ਦੇ ਬੰਦੇ, ਤੇ ਦੂਸਰੇ ਪਾਸੇ ਉਹ ਨੇਤਨਯਾਹੂ ਜਿਹੜਾ ਉਸ ਜੂਸ਼ ਨੇਸ਼ਨ ਨੂੰ, ਜਿਹੜੇ ਅੱਜ ਤੱਕ ਵੀ 70 ਸਾਲ ਬੀਤਣ ਬਾਅਦ ਵੀ ਢੰਡੋਰਾ ਪਿੱਟਦੇ ਨੇ, ਹੋਲੋਕਾਸਟ ਹੋਇਆ, ਉਹਨਾਂ ਦੇ ਨਾਲ ਕੀ ਹੋਇਆ, ਉਹਨਾਂ ਨੇ ਕਿਵੇਂ ਹੱਥ ਰਲਾਏ। ਕਿਉਂਕਿ ਉਹਨਾਂ ਦੇ ਲਈ, ਇਜ਼ਰਾਈਲ ਲਈ ਓਵਰਨਾਈਟ ਇਜ਼ਰਾਈਲ ਬਣਨ ਤੋਂ ਬਾਅਦ ਐਂਟਾਈ ਇਸਲਾਮ, ਐਂਟਾਈ ਅਰਬ, ਐਂਟਾਈ ਫਲਸਤੀਨੀ ਏਜੰਡਾ ਸ਼ੁਰੂ ਹੋ ਗਿਆ। ਉਹਨਾਂ ਨੂੰ ਭੁੱਲ ਗਿਆ ਕਿ ਵੀ ਜਿਹੜੀ ਉਹਨਾਂ ਦੀ ਪਰਸੀਕਿਊਸ਼ਨ ਨਾ ਤਾਂ 1492 'ਚ ਜਿਹੜੀ ਹੈ ਮੁਸਲਮਾਨਾਂ ਨੇ ਕੀਤੀ, ਨਾ ਹੀ ਜਿਹੜੀ ਹੈ 20ਵੀਂ ਸਦੀ 'ਚ ਮੁਸਲਮਾਨਾਂ ਨੇ ਕੀਤੀ। ਰਾਦਰ ਕੰਟਰਰੀ ਟੂ ਦੈਟ ਆਟੋਮਨ ਐਮਪਾਇਰ ਜਿਹੜਾ ਉਹ ਟੋਲਰੈਂਟ ਸੀ ਉਹਨਾਂ ਦੇ ਪ੍ਰਤੀ, ਇਸੇ ਲਈ ਜਿਹੜਾ ਉਹਨਾਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਵੀ ਰੱਖਿਆ। ਹਾਲਾਂਕਿ ਇਹ ਨਹੀਂ ਹੈ ਕਿ ਡਿਸਕ੍ਰਿਮੀਨੇਸ਼ਨ ਹੋਈ ਨਹੀਂ ਜਾਂ ਹੁੰਦੀ ਨਹੀਂ, ਮਾਈਨੋਰਿਟੀ ਸਫਰ ਕਰਦੀਆਂ ਨੇ, ਉਦੋਂ ਵੀ ਕਰਦੀਆਂ ਸੀ, ਅੱਜ ਵੀ ਕਰਦੀਆਂ ਨੇ। ਪਰ ਕਿਵੇਂ ਇਹਨਾਂ ਨੇ ਕੋਲੈਬੋਰੇਟ ਕੀਤਾ ਔਰ ਕਿਵੇਂ RSS ਉਸੇ ਤਰਜ਼ ਦੇ ਉੱਤੇ ਭਾਰਤ ਨੂੰ 2014 ਤੋਂ ਬਾਅਦ ਹੀ, ਜਦੋਂ ਮੋਦੀ ਬਣਦਾ, ਔਰ ਇਹਦੀ ਜਿਹੜੀ ਹੈ ਸੈਕੰਡ ਟਰਮ ਤੋਂ ਪਹਿਲਾਂ ਦੀ ਗੱਲ ਹੈ, 2017 ਦੇ ਵਿੱਚ ਮੋਦੀ ਜਾਂਦਾ ਹੈ ਔਰ ਇਹ ਸੌਦਾ ਕੀਤਾ ਜਾਂਦਾ ਹੈ ਕਿੰਨੇ 100, ਕਿਉਂਕਿ ਐਗਜ਼ੈਕਟ ਫਿਗਰ ਨਾ ਕੰਪਨੀ ਕੋਟ ਕਰ ਰਹੀ ਹੈ ਵੀ ਕੀ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਵਾਸਟ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਨੇ ਕੀਤੀ, ਆਉਣ ਵਾਲੇ ਦਿਨਾਂ 'ਚ ਹੋਰ ਵੀ ਇਨਕਸ਼ਾਫ ਹੋਣਗੇ। ਔਰ ਇਹਦੇ 'ਚ ਇੱਕ ਗੱਲ ਇਹ ਸਾਹਮਣੇ ਆਉਂਦੀ ਹੈ ਕਿ 40 ਮੁਲਕਾਂ 'ਚੋਂ ਭਾਰਤ ਪ੍ਰੋਮੀਨੈਂਟ, ਜਿੱਥੇ ਚੀਫ ਜਸਟਿਸ, ਪੋਲੀਟੀਕਲ ਲੋਕ, ਰਾਹੁਲ ਗਾਂਧੀ, ਪ੍ਰਸ਼ਾਂਤ ਕਿਸ਼ੋਰ, ਮਮਤਾ ਬੈਨਰਜੀ, ਤ੍ਰਿਣਮੂਲ ਕਾਂਗਰਸ, ਉਹਨਾਂ ਦਾ ਸਾਰਾ ਦਾਇਰਾਕਾਰ, ਔਰ ਜਿਹੜੀਆਂ ਈਵਨ ਮੀਡੀਆ ਆਊਟਲੈਟਸ ਜਿਨ੍ਹਾਂ ਦੇ ਵਿੱਚ ਜਿਹੜਾ ਹਿੰਦੁਸਤਾਨ ਟਾਈਮਜ਼, ਹਿੰਦੂ, ਇੰਡੀਆ ਟੁਡੇ, ਇੰਡੀਅਨ ਐਕਸਪ੍ਰੈਸ, ਨੈਟਵਰਕ 18, ਵਿਜੇਤਾ ਸਿੰਘ, ਔਰ ਇਹ ਨੈਸ਼ਨਲ ਬਿਊਰੋ ਲਈ ਕੰਮ ਕਰਦੀ ਹੈ, ਸ਼ਿਸ਼ਰ ਗੁਪਤਾ, ਸਿਧਾਰਥ ਵਰਦਰਾਜਨ ਹਿੰਦੂ ਦਾ ਰਿਹਾ ਐਡੀਟਰ, ਹੁਣੇ ਪ੍ਰਿੰਟ ਦੇ ਨਾਲ ਜੁੜਿਆ ਹੋਇਆ, MK ਵੈਨਿਊ, ਸੁਸ਼ਾਂਤ ਸਿੰਘ, ਰੋਹਿਣੀ ਸਿੰਘ, ਮੁਜ਼ਮਲ ਜ਼ਲੀਲ, ਰਿਤਿਕਾ ਚੋਪੜਾ, ਸਵਾਤੀ ਚਤੁਰਵੇਦੀ, ਇਹ ਸਾਰੇ ਜਰਨਲਿਸਟਾਂ ਦੇ ਨਾਂ ਜਿਹੜੇ ਨੇ ਪ੍ਰੋਮੀਨੈਂਟਲੀ ਆਏ ਨੇ। ਔਰ ਉਹਨਾਂ ਦੇ ਵਿੱਚ ਪੰਜਾਬੀ ਦੇ ਪ੍ਰੋਮੀਨੈਂਟ ਅਖਬਾਰ
ਪਹਿਰੇਦਾਰ ਦੇ ਜਰਨਲਿਸਟ ਜਿਹੜੇ ਉਹਦੇ ਐਡੀਟਰ ਆਨਰ ਐਡੀਟਰ ਨੇ ਜਸਪਾਲ ਸਿੰਘ ਹੇਰਾ, ਉਹਨਾਂ ਦਾ ਨਾਮ ਵੀ ਹੈ। ਸੋ ਉਹ ਵੀ ਇਹਨਾਂ 40 ਦੀ ਲਿਸਟ ਦੇ ਵਿੱਚ ਨੇ। ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਹੋਰ ਕੀ ਹੈ। ਪਰ ਇਸ 'ਚੋਂ 2-3 ਗੱਲਾਂ ਜਿਹੜੀਆਂ ਨੇ ਇਹ ਸਾਹਮਣੇ ਆਈਆਂ ਕਿ ਭਾਈ ਇਹ ਜਿਹੜੀ ਪੈਗਾਸਸ ਸਪਾਈਵੇਅਰ ਹੈ ਇਹ ਐਂਡਰੋਇਡ ਔਰ iOS ਸਿਸਟਮ ਜਿਹਨੂੰ ਕਿਹਾ ਜਾਂਦਾ ਹੈ, ਐਪ ਸਟੋਰ ਵੀ ਜਾਂ ਜਿਹਨੂੰ ਆਈਫੋਨਸ ਕਹਿੰਦੇ ਆ, ਉਹਨਾਂ ਦੇ ਵਿੱਚ ਇਹ ਜਸਟ ਫੋਨ ਰਾਹੀਂ ਜਿਹੜਾ ਜਾਂ ਤੁਹਾਨੂੰ ਇੱਕ ਮੈਸੇਜ ਗਿਆ ਉਹਦੇ ਰਾਹੀਂ ਹੈ ਔਰ ਉਹਦੇ ਰਾਹੀਂ ਉਹ ਸਭ ਕੁਝ ਹੀ ਦੇਖਿਆ ਸੁਣਿਆ ਜਾਂਦਾ ਹੈ। ਔਰ ਇਸ ਦੀ ਜ਼ਦ ਦੇ ਵਿੱਚ ਇਹ ਤਾਂ ਅਸੀਂ ਗੱਲ ਜਰਨਲਿਸਟਾਂ ਦੂਜਿਆਂ ਦੀ ਕੀਤੀ ਹੈ, ਦਿੱਲੀ ਬੇਸਡ ਜਿੰਨੇ ਡਿਪਲੋਮੈਟ ਨੇ ਔਰ ਜਿਹੜੇ ਜਿਨ੍ਹਾਂ ਮੁਲਕਾਂ ਦੇ ਡਿਪਲੋਮੈਟਸ ਦਾ ਜ਼ਿਕਰ ਵੀ ਆਇਆ, ਉਹਨਾਂ ਦੇ ਵਿੱਚ ਈਵਨ ਪਾਕਿਸਤਾਨ ਦੇ ਜਿਹੜੇ ਡਿਪਲੋਮੈਟ ਤਾਂ ਐਂਬੈਸਡਰ ਨੇ ਦਿੱਲੀ ਦੇ ਵਿੱਚ, ਔਰ ਉਹਦੇ ਤੋਂ ਇਲਾਵਾ ਜਿਹੜਾ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਉਹਨਾਂ ਦਾ ਵੀ ਪੁਰਾਣਾ ਫੋਨ ਨੰਬਰ ਜਿਹੜਾ ਪੁਰਾਣਾ ਨਵੇਂ ਤੇ ਤਾਂ ਚਲੇ ਜਾਂਦਾ ਉਸ ਨੂੰ ਵੀ ਜਿਹੜਾ ਇਹ ਜਿਹੜੀ ਹੈ ਸਪਾਈਵੇਅਰ ਉਹਦੇ 'ਚ ਵੀ ਵੜਿਆ ਹੋਇਆ ਸੀ। ਔਰ ਉਹਦੇ 'ਚ ਜਿਹੜਾ ਦੂਜਾ ਪਾਰਟ ਉਹਨਾਂ ਨੇ 40 ਇੰਡੀਅਨ ਜਰਨਲਿਸਟ ਦਾ ਜਿਹਦੇ 'ਚ ਉਹਦੇ 'ਚ ਜ਼ਿਕਰ ਕੀਤਾ ਇਸ ਇਨਵੈਸਟੀਗੇਟਿਵ ਰਿਪੋਰਟ 'ਚ। ਉਹਨਾਂ ਨੇ ਕਿਹਾ ਕਿ ਵੀ ਲੀਕਡ ਲਿਸਟ ਆਫ ਪੋਟੈਂਸ਼ੀਅਲ ਟਾਰਗੇਟਸ ਫॉर ਸਰਵੇਲੈਂਸ confirmed that some of them were successfully snooped upon by an unidentified agency using Pegasus software. ਹੁਣ ਕੌਣ ਯੂਜ਼ ਕਰ ਰਿਹਾ ਜਾ ਰਿਹਾ? ਭਾਰਤ ਦੀ ਇੰਟੈਲੀਜੈਂਸ ਏਜੰਸੀ ਰਾ ਇੰਟੈਲੀਜੈਂਸ ਬਿਊਰੋ, ਔਰ ਇਹ ਯੂਜ਼ ਹੋ ਰਿਹਾ। ਇਹਦਾ ਉਹਨਾਂ ਨੇ ਫੋਰੈਂਸਿਕ ਜਿਹੜੇ ਨੇ ਟੈਸਟ ਉਹਨਾਂ ਰਾਹੀਂ ਵੀ ਕਨਫਰਮੇਸ਼ਨ ਕੀਤੀ ਹੈ। ਔਰ ਇਹਦੇ 'ਚ ਈਵਨ ਜਿਹੜੀ ਸਰਵਿੰਗ ਬੀਜੇਪੀ ਹੈ ਜਿਹੜੀ ਰੂਲਰ ਹੈ ਉਹਦੇ ਵੀ 2 ਮਿਨਿਸਟਰ ਔਰ ਇੱਕ ਮਿਨਿਸਟਰ ਜਿਹਦੇ ਉੱਤੇ ਉਹਨਾਂ ਨੇ ਤਾਂ ਕਿ ਆਪਣੇ ਕੀ ਕਰ ਰਹੇ ਨੇ ਇਹਨਾਂ ਤਾਂ ਵੀ ਅੱਖ ਰੱਖੋ, ਉਹ ਡਿਫੈਂਡ ਕਰ ਰਿਹਾ, ਉਹ ਖਲੋ ਕੇ ਕਹਿ ਰਿਹਾ, ਉਹਦਾ ਨਾਂ ਅਸ਼ਵਨੀ ਵੈਸ਼ਨਵ ਹੈ। ਉਹ ਕਹਿ ਰਿਹਾ ਕਿ ਜੀ ਨੋ ਇਲੀਗਲ ਸਰਵੇਲੈਂਸ ਪੋਸੀਬਲ ਇਨ ਇੰਡੀਆ, ਇਹ ਹੋ ਹੀ ਨਹੀਂ ਸਕਦਾ ਇੰਡੀਆ। ਹਾਲਾਂ ਉਹਦਾ ਆਪਣਾ ਨਾਮ ਵੀ ਉਹਦੇ 'ਚ ਆਇਆ ਜਿਹਦੇ ਉੱਤੇ ਸਰਵੇਲੈਂਸ ਸੀ। ਉਹਨੇ ਕਿਹਾ ਹੀ ਅਲੈਜਡ ਦੈਟ ਨਿਊਜ਼ ਰਿਪੋਰਟਸ ਅਬਾਊਟ ਪੈਗਾਸਸ software being used to illegally tap phones was an attempt to malign Indian democracy. ਕਿ ਭਾਈ ਇਹ ਤਾਂ ਭਾਰਤੀ ਜਮਹੂਰੀਅਤ ਨੂੰ ਜਿਹੜਾ ਹੈ ਬਦਨਾਮ ਕਰਨ ਦੇ ਲਈ ਹੈ। ਔਰ ਇਸ ਸਾਰੇ ਚੋਂ ਜਦੋਂ ਅਸੀਂ ਇਹ ਡੀਟੇਲ ਦੇਖਦੇ ਹਾਂ ਕਿ ਭਾਈ ਗਵਰਨਮੈਂਟ ਆਫੀਸ਼ੀਅਲ ਡਿਪਲੋਮੈਟਸ ਦੇ ਵਿੱਚ ਬੜੇ ਜਿਹੜੇ ਮੁਲਕਾਂ ਦੇ ਐਂਬੈਸਡਰ, ਔਰ ਇਹ ਗੱਲ ਇਕੱਲੀ ਇਹੀ ਨਹੀਂ ਹੈ ਕਿ ਇਹਨਾਂ ਮੀਡੀਆ ਨੇ, ਫ੍ਰੈਂਚ ਮੀਡੀਆ ਪ੍ਰੋਮੀਨੈਂਟਲੀ ਹੈਗਾ ਲੇ ਮੈਂਡੇ, ਉਹਨਾਂ ਨੇ ਇਸ ਨੂੰ ਫਰਦਰ ਐਕਸਪਲੇਨ ਕੀਤਾ ਹੈ ਕਿ ਵੀ, ਔਰ ਵਾਸ਼ਿੰਗਟਨ ਪੋਸਟ ਨੇ ਕਿਹਾ ਵੀ ਉਹਨਾਂ ਨੇ ਇਮਰਾਨ ਖਾਨ ਨੂੰ ਜਿਹੜਾ ਉਹ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੋਂ ਕੋਈ ਰਿਸਪੌਂਸ ਨਹੀਂ ਆਇਆ। ਇਸੇ ਤਰ੍ਹਾਂ ਉਹਨਾਂ ਨੇ ਹਿੰਦੂ ਅਖਬਾਰ ਨੇ ਵੀ ਕਿਹਾ ਵੀ ਉਹਨਾਂ ਨੇ ਇੰਡੀਆ ਦੀਆਂ ਅੱਡ-ਅੱਡ ਐਮਬੈਸੀਜ਼, ਹਾਈ ਕਮਿਸ਼ਨ ਜਿਨ੍ਹਾਂ ਨੂੰ ਇਸ ਸਪਾਈਵੇਅਰ ਰਾਹੀਂ ਟਾਰਗੇਟ ਕੀਤਾ ਗਿਆ ਸੀ, ਉਹਨਾਂ ਨੇ ਵੀ, ਔਰ ਉਹਦੇ 'ਚ ਈਵਨ ਅਮਰੀਕਾ ਦੀ ਸੈਂਟਰ ਫॉर ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਇਹ ਵੀ ਅੰਡਰ ਸਰਵੇਲੈਂਸ ਸੀ। ਗੇਟਸ ਫਾਊਂਡੇਸ਼ਨ ਜਿਹੜੀ ਬਿਲ ਗੇਟ ਔਰ ਮੈਲਿੰਦਾ ਗੇਟ ਦੀਆਂ ਫਾਊਂਡੇਸ਼ਨ ਜਿਹੜੇ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਕੈਂਸਰ ਰਿਸਰਚ ਔਰ ਦੂਜੇ ਦੇ ਥੱਲੇ ਇੰਡੀਆ ਨੂੰ ਦੇ ਰਹੀਆਂ ਨੇ, ਉਹ ਵੀ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਕੀਤਾ ਜਾ ਰਿਹਾ ਸੀ। ਔਰ ਇਹਨਾਂ 'ਚ ਮੈਂ ਅੱਗੇ ਹੀ ਮੁਲਕਾਂ ਦੇ ਨਾਂ ਲਏ ਨੇ ਜਿਨ੍ਹਾਂ ਨੂੰ ਇਸ ਦੇ ਵਿੱਚ ਉਹਨਾਂ ਨੇ ਪਾਇਆ ਹੋਇਆ ਸੀ। ਔਰ ਨਾਲ ਦੀ ਨਾਲ ਜਿਹੜਾ ਪ੍ਰਸ਼ਾਂਤ ਭੂਸ਼ਣ, ਇਸ ਦਾ ਜ਼ਿਕਰ ਵੀ ਮੈਂ ਕਰ ਦਿੱਤਾ। ਔਰ ਬਾਕੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਉਂ-ਜਿਉਂ ਇਹਦੀਆਂ ਡੀਟੇਲਸ ਐਮਰਜ ਹੋਣਗੀਆਂ ਉਸ ਨੂੰ ਕਰਾਂਗੇ। ਹਾਲਾਂ ਕਾਂਗਰਸ ਨੇ ਪਾਰਲੀਮੈਂਟ 'ਚ ਵੀ ਆਪੋਜੀਸ਼ਨ ਨੇ ਇਸ ਦੇ ਉੱਤੇ ਕਾਫੀ ਸ਼ੋਰ ਸ਼ਰਾਬਾ ਕੀਤਾ। ਉਹਨਾਂ ਨੇ ਕਿਹਾ ਵੀ ਅਮਿਤ ਸ਼ਾਹ ਨੂੰ ਸੈਕ ਕਰੋ ਔਰ ਮੋਦੀ ਨੂੰ ਕਿਹਾ ਵੀ ਤੁਸੀਂ ਰਿਜ਼ਾਈਨ ਕਰੋ। ਪਰ ਇਹ ਤਾਂ ਉਹਨਾਂ ਨੂੰ ਜਿੱਥੇ 15 ਲੱਖ ਲੋਕ ਮਰ ਗਏ ਔਰ ਜਿਸ ਯੂਪੀ 'ਚ ਸਭ ਤੋਂ ਜ਼ਿਆਦਾ ਮਰੇ ਉੱਥੇ ਬਨਾਰਸ 'ਚ ਮੋਦੀ ਖਲੋ ਕੇ ਉਹਦੀ ਪਿੱਠ ਥਪਥਪਾ ਕੇ ਯੋਗੀ ਦੀ ਕਹਿ ਰਿਹਾ ਆਪ ਨੇ ਅਭੂਤਪੂਰਵ काम किया कोविड के चलते। ਹੁਣ ਅਭੂਤਪੂਰਵ ਹੁੰਦਾ ਹੈ ਐਕਸਲੈਂਟ। ਜੇ ਲੱਖਾਂ ਲੋਕ ਮਾਰ ਦੇਣਾ ਐਕਸਲੈਂਟ ਕੰਮ ਹੈ ਤੇ ਇਹ ਜਰਨਲਿਸਟਾਂ ਜਾਂ ਦੂਜਿਆਂ 'ਚ ਸਪਾਈਵੇਅਰ ਵਾੜ ਦੇਣਾ ਇਹ ਤਾਂ ਮਾਮੂਲੀ ਜਿਹੀ ਗੱਲ। ਹਾਂ, ਇਹ ਉਸ ਤੋਂ ਵੀ ਅਭੂਤਪੂਰਵ ਨਹੀਂ ਹੈ, ਇਹ ਤਾਂ ਕੁਝ ਵੀ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।